ਉਹਨੇ ਟਕੋਰਾ ਸ਼ਕੋਰਾ ਕੀਤੀਆਂ, ਉਹ ਠੀਕ ਹੋ ਗਏ। ਮਗਰੋਂ ਉਹਦੀ ਮਾਸੀ ਜਿਹੜੀ ਗੁਣ ਪਰਿਵਾਰ ਇੱਕ ਮੋਢੇ ਤੇ ਵੱਜੀ। ਅੱਛਾ। ਉਹਨਾਂ ਲੀਰਾਂ ਫਾੜ ਕੇ ਵਿੱਚ ਪਾ ਕੇ ਉਹਦੇ ਸ਼ਰਾਬੀ ਪੱਟੀ ਲਾਤੀ, ਆਖੇ ਵੀ ਠੀਕ ਹੋ ਜਾਏਗੀ। ਉਹ ਦੱਸਦਾ ਉੱਥੇ ਰਹਿਨੇ ਅਸੀਂ ਮੁੰਡੇ ਇੱਧਰ ਸਾਵੀ ਕਿਹੜਾ ਉੱਥੇ ਗਏ। ਅੱਛਾ। ਉਹ ਮੇਰੇ ਬੰਦੇ ਲਾਮ ਦੇ ਪਏ ਨੇ ਸਿੱਖ 1200 ਮੁਸਲਮਾਨ ਇਕੱਠਾ ਕੀਤਾ ਜਿਹੜੇ ਪਿੰਡਾਂ ਦੇ ਵੱਡੇ। ਕਹਿੰਦੇ ਅਸੀਂ ਚੱਲੇ, ਸਾਡੇ ਭਰਾ ਨੇ ਚੱਲਿਆ ਕੰਮ ਪਰ ਛੱਡਣ ਦੇ ਜੀ ਹੈਗਾ ਕੱਢ ਦਿਓ। ਉਹਨਾਂ ਕੱਢ ਦਿੱਤੇ। ਉਹ ਪਛਾਣੇ ਵੇਖਿਆ ਸੀ ਜਿੱਥੇ ਉਹਨਾਂ ਮਾਰਿਆ ਫਿਰ ਜਾ ਕੇ ਮੁਸਲਮਾਨਾਂ ਨੂੰ। ਹਾਂ। ਅੱਛਾ। ਉਹਨਾਂ ਫਿਰ ਲੈਣਾ ਵੀ ਖਿਲਾਰ ਕੇ ਉਹ ਮੁੰਡਾ ਸਾਡਾ ਭੱਜ ਜਾਂਦਾ, ਮਾਸੀ ਉਹਦੀ ਡਿੱਗ ਪੈਂਦੀ, ਉਹਦੀ ਜਾਨ ਨਿਕਲ ਗਈ, ਡਿੱਗਦੀ ਨਹੀਂ। ਅੱਛਾ। ਉਹਨੂੰ ਮਾਰਨ ਤੋਂ ਬਗੈਰ ਵੀ ਉਹ ਮਰ ਗਈ। ਮਾਸੀ ਜਿਹੜੀ ਸੀ। ਹਾਂ। ਅੱਛਾ। ਉਹ ਜਿਹੜੇ ਅਗਾਂਹ ਵੱਢਣ ਲੱਗ ਪਏ ਨੇ ਉਹਨੂੰ ਵੇਖ ਲਿਆ ਉਹਨੇ, ਉਹ ਡਿੱਗ ਪਈ ਤੇ ਮਰ ਗਈ। ਉਹ ਭੱਜ ਗਿਆ, ਦਿਨ ਲੈ ਗਿਆ ਸੀ। ਤੀਜੀ ਪਾਰੀ ਫਾਂਸੀ ਵੜ ਗਿਆ। ਬੰਦੇ ਆਖਿਆ ਤੇਰਾ ਪੁੱਤਰ ਮੋਇਆ ਨਹੀਂ, ਕੋਈ ਪਤਾ ਨਹੀਂ ਰਾਤ ਨੂੰ ਕਿੱਦਾਂ ਟਲ ਗਿਆ। ਆਇਆ ਛੀਟਾਂ ਵਾਲਾ ਕਾਫਲਾ, ਮੈਂ ਪੱਕੀ ਤੇ ਬੈਠਾ ਗਾ। ਉਹ ਨਾਰ ਲੱਗੋਂ ਤੇ ਮੇਰੇ ਕੋਲ ਲੱਗ ਨਾਰ ਉਹ ਲੱਗੇ ਨੀ। ਅੱਛਾ ਅੱਛਾ ਅੱਛਾ। ਫੌਜ ਬਹਿ ਗਈ ਪਟਿਆਲੇ ਵਾਲੀ। ਉਹਨਾਂ ਚੋਂ ਮੈਂ 3 ਮਹੀਨਿਆਂ ਚ ਆਉਂਦਾ ਮੁਲਕ ਵੇਖਿਆ ਤੇ ਮੈਂ ਦੂਜੀ ਪੜੀ ਚ ਬੈਠਾ ਥਾ। ਉਹ ਨਾਰ ਤੇ ਸੀ, ਮੈਂ ਨਾ ਰੋਣਾ ਥਾ। ਸਹੀ 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 ਸਹੀ। ਉਹ ਗੋਲੀਆਂ ਨਾ ਮਾਰਦੇ ਰਹੇ, ਕੋਈ ਬੀਜੀਆਂ ਬੱਚੇ ਸੁੱਟ ਕੇ ਛਾਲਾ ਮਾਰਦੇ। ਬੱਚਾ ਸਿਆਣਾ ਨਿਆਣਾ ਉਹ ਸਿਰ ਤੇ ਕੋਈ ਨਹੀਂ ਆਇਆ। ਓਏ ਹੋਏ, ਬੜਾ ਨਾਰ ਹੀ ਖਾ ਗਈ। ਬੜਾ ਜ਼ੁਲਮ ਵੇਖਿਆ ਤੁਸੀਂ। ਉਹ ਨਾਰ ਹੀ ਖਾ ਗਈ, ਬੜਾ ਤਰਲਾ ਲਿਆ ਸੀ ਉਹਦਾ। ਨਹੀਂ ਉਹ ਬੀਬੀ ਨੇ ਗੱਲ ਨਹੀਂ ਕਰਾਈ ਭਰਾ ਨਾਲ ਤੁਹਾਡੇ ਨਾਲ? ਨਹੀਂ ਬੀਬੀ ਉਹ ਆ ਗਿਆ ਲੈ ਕੇ ਤੇ ਆ ਗਿਆ ਸੀ। ਤੇ ਕੀ ਲੈ ਕੇ? ਉਹ ਜਿਹੜਾ ਰੌਣੀ ਵਾਲਾ ਸਿੱਖ ਸੀ ਉਹ ਲੈ ਆਇਆ ਸੀ ਜਾ ਕੇ। ਉਹ ਦਾਦਾ ਪੁੱਛਦਾ ਬਾਪ ਜੀ ਉਹਦੇ ਕੋਲ ਸੀ। ਅੱਛਾ। ਉਹ ਆਦਮੀ ਵੀ ਰਾਤ ਹੀ ਰਿਹਾ ਮੇਰੇ ਕੋਲ ਤੇ ਹੁਣ ਉਹ ਆਈ ਸੀ ਇੱਥੇ ਬੁਰਜ ਪਿੰਡ ਦੇ ਮੇਰੇ ਕੋਲ ਜੂਝ। ਅੱਛਾ। ਇੱਥੇ ਕੋਈ ਰਿਸ਼ਤੇਦਾਰੀ ਸੀ, ਉਹ ਇੱਥੇ ਉਹਨੇ ਦੱਸਿਆ ਮੈਨੂੰ। ਸਰਜੀਤ ਸਿੱਖ ਕੋ ਰਹਿੰਦਾ ਤੇ ਰਹਿੰਦਾ ਹੀ ਰੌਣੀ। ਅੱਛਾ ਰੌਣੀ। ਹਾਂ। ਉੱਥੇ ਮੈਨੂੰ ਦੱਸਿਆ ਮੈਂ ਵਾਪਸ ਇੱਥੇ ਨਹੀਂ ਉਹ ਦੱਸਦਾ, ਸਿੱਖ ਨੂੰ ਵੀ ਨਹੀਂ ਦੱਸਿਆ ਉਹਨੇ। ਅੱਛਾ। ਉਹ ਪੁੱਛਦਾ ਵੀ ਤੇਰੇ ਪਿਓ ਦਾ ਨਾਂ ਕੀ ਆਉਂਦਾ, ਪਤਾ ਨਹੀਂ। ਪਿੰਡ ਤੇਰਾ ਕਿਹੜਾ ਖੋਲ, ਤੈਨੂੰ ਕੋਈ ਨਹੀਂ ਪਤਾ। ਭਰਾ ਤੁਹਾਡੇ ਨੂੰ ਪਤਾ ਹੀ ਨਹੀਂ ਸੀ ਹੈ? ਪਤਾ ਸਾਲਾ ਦੱਸਦਾ ਨਹੀਂ ਸੀ, ਡਰਦਾ। ਕਿਉਂ ਨਹੀਂ ਸੀ ਦੱਸਦਾ ਬਾਬਾ ਜੀ? ਡਰਦਾ ਨਹੀਂ ਸੀ ਦੱਸਦਾ। ਹੁਣ ਇੰਨੇ ਸਾਲ ਹੋ ਗਏ ਸੀ। ਹਾਂ। ਪਾਕਿਸਤਾਨ ਬਣਿਆ ਪਿਆ ਸੀ ਨਾ ਤੇ ਦਿਲ ਦੇ ਉੱਤੇ ਡਰ ਪਿਆ ਸੀ। ਨਹੀਂ ਸੀ ਦੱਸਦਾ। ਉਹਨੇ ਆਪਣੀ ਅੱਖਾਂ ਦੇ ਸਾਹਮਣੇ ਉਹ ਕਤਲੇਆਮ ਵੇਖਿਆ ਸੀ। ਦੇਖਿਆ 2 ਵੇਰਾ, 1 ਵੇਰਾ 2 ਵੇਰਾ। ਰਾਜਪੂਤ ਦੇ 9 ਪਿੰਡ ਸਨ ਉੱਥੇ। ਕਿਹੜੇ ਕਿਹੜੇ 9 ਸੀ ਪਿੰਡ? ਛੋਕਰਾ, ਮੰਡੀਆਂ, ਬੂੰਗਾ ਤੇ ਖਾਨਪੁਰਾ, ਇਹ ਪਿੰਡ ਸਨ ਰਾਜਪੂਤਾਂ ਦੇ ਨੇੜੇ। ਅੱਛਾ। ਤੁਸੀਂ ਰਿਆਸਤ ਚ ਰਾਜਪੂਤ ਬੜੇ ਸਨ। ਤੇ ਉਹ ਜਿਸ ਵੇਲੇ ਅਸੀਂ ਗਏ ਆਦੇ ਰਾਤ ਨੂੰ ਬੈਠਿਆ ਜਾ ਕੇ, ਬੱਕਰੀਆਂ ਵੀ ਉੱਥੇ ਬੈਠੀਆਂ ਨੇ। ਉਹ ਰਾਤ ਨੂੰ ਗੱਡੇ ਲੱਦੀ ਜਾਂਦੇ ਰਾਜਪੂਤ। ਹਾਂ। ਸਾਡੇ ਕੋਲ 200 ਆਟਾ ਸੀ, 200 ਗੋਟੀ ਸੀ। ਕਿਹੜਾ ਕੋ ਉਹ ਸਾਡੀ ਲਾ ਕੇ ਰਾਜ ਅੱਗੇ ਹੀ ਬਦਲਦੇ ਰਹਿੰਦੇ ਨੇ। 2 ਦਿਨ ਰੌਲਾ ਗੌਲਾ ਆ ਹੀ ਜਾਣਾ। अस्सलाम वालेकुम जी, सत श्री अकाल। आदाब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਕਸੋਕੇ ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ ਮਲਕ ਬਰਾਦਰੀ ਦੇ ਬਜ਼ੁਰਗ ਬੈਠੇ ਨੇ। ਅੱਜ ਅਸੀਂ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਇਹਨਾਂ ਦੀ ਬਹੁਤ ਹੀ ਦਰਦਨਾਕ ਕਹਾਣੀ ਹੈ। ਇਹਨਾਂ ਦੇ ਕਾਫਲੇ ਦੇ ਵਿੱਚੋਂ ਇਹਨਾਂ ਦਾ ਭਰਾ ਵਿਛੜਿਆ ਸੀ, ਉਹ ਅੱਜ ਤੱਕ ਨਹੀਂ ਮਿਲਿਆ। ਤੇ ਬਜ਼ੁਰਗਾਂ ਦੇ ਕੀ ਹਾਲਾਤ ਹੋਏ ਇੱਧਰ ਆ ਕੇ, ਇਹਨਾਂ ਨੇ ਕੀ ਕੁਛ ਵੇਖਿਆ, ਸਾਰੀ ਗੱਲਬਾਤ ਬਜ਼ੁਰਗਾਂ ਦੇ ਕੋਲੋਂ ਪੁੱਛਦੇ ਹਾਂ। अस्सलाम वालेकुम बाबा जी। वालेकुम सलाम। ਕੀ ਹਾਲ ਚਾਲ ਹੈ? ਬਜ਼ੁਰਗੋ ਕੀ ਨਾਮ ਹੈ ਆਪਣਾ? ਮੇਰਾ ਨਾਮ ਸੁਲੇਮਾਨ ਹੈ। ਸੁਲੇਮਾਨ। ਤੁਹਾਡੇ ਵਾਲਦ ਸਾਹਿਬ ਦਾ? ਮੇਹਰਦੀਨ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਸਾਡੇ ਹੋਸ਼ ਤੋਂ ਪਹਿਲੇ ਮਰ ਗਿਆ, ਉਹ ਘੱਟ ਹੀ ਨਾ ਦੇਖਦੇ ਸਨ। ਅੱਛਾ ਅੱਛਾ। ਨਵਾਬ ਮੈਨੂੰ ਸ਼ੱਕ ਪੈਂਦਾ, ਨਵਾਬ ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਤੇਲੀ। ਮਲਕ ਤੇਲੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਡਡਾਲ। ਡਡਾਲ। ਹਾਂ। ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਲਾਗੇ ਸੀ ਦਸੋਈ, ਮਲੌਦ ਸ਼ਹਿਰ ਸੀ। 2 ਕੁੱਕਵਾਂ ਦੇ।
ਅੱਛਾ। ਉਹ ਸੀ ਪਹਾੜਾਂ ਦਾ ਦੱਖਣ ਨਾਲ ਸਾਡੇ ਵਸੀਲੇ ਨੇ ਰਿਆਸਤ ਪਟਿਆਲਾ ਸੀ। ਅੱਛਾ। ਮੋਰਾਂ ਵਾਲੇ ਸਰਦਾਰਾਂ ਦਾ ਪਿੰਡ ਸੀ। ਵਾਹ ਜੀ ਵਾਹ। ਤੁਹਾਡਾ ਜਿਹੜਾ ਪਿੰਡ ਸੀ ਉੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉੱਥੇ ਸਾਰੀਆਂ ਬਰਾਦਰੀ ਸਨ। ਜਿਵੇਂ ਅਸੀਂ ਜਿੱਥੇ ਬੈਠੇ ਸਾਡਾ ਹਾਂਜੀ। ਉਹਦੇ 6-7 ਘਰ ਹਿੰਦੂਆਂ ਦੇ ਸਨ, 6-7 ਘਰ ਪਰਸਤਮਾਰਾਂ ਦੇ ਸਨ। ਅੱਛਾ। ਤੇ ਸਾਡਾ ਇੱਕੋ ਤੇਜਿਆਂ ਦੇ ਵੱਡੇ ਪਿੰਡ ਹੀ ਸਨ ਸਾਰੇ, ਸਾਰੀਆਂ ਕੌਮਾਂ ਹੀ ਸਨ। ਅੱਛਾ। ਕੋਈ ਖਤਮ ਦੂਰ ਦਵਾਣਾ ਫਿਰ ਸਾਰੇ ਇਕੱਠਾ ਹੋ ਜਾਂਦੇ। ਜਿਹੜੇ ਤੁਹਾਡੇ ਗੁਆਂਢ ਸਿੱਖ ਹਿੰਦੂ ਰਹਿੰਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਬੜੇ ਯਾਦ ਨੇ। ਦੱਸੋ। ਉਹਨਾਂ ਦੇ ਪਿਓ ਨਾਂ ਸੀ ਰਤਨਾ ਤੇ ਮਾਂ ਨਾਂ ਸੀ ਰਾਜੋ। ਅੱਛਾ। ਇੱਕ ਧੀ ਸੀ, 3 ਭਰਾ ਸੀ। ਵਾਹ ਜੀ ਵਾਹ। ਵੱਡੇ ਦਾ ਦਿਆਲ ਸੀ ਤੇ ਇਹ ਵਿਆਹੁੰਦੇ ਇੱਕ ਨੂੰ ਹੀ ਸਨ, ਭੋਇਨਾ ਘੱਟ ਜਾਏ। ਅੱਛਾ। ਵਿਆਹ ਨਹੀਂ ਸੀ ਕਰਦੇ? ਸਾਰਿਆਂ ਦਾ ਨਹੀਂ ਸੀ ਕਰਦੇ, ਘਰੇ ਜਾਂਦੇ ਸਨ ਕਈ ਸੀ, ਵੱਡੇ ਦੇ ਕਰਦੇ। ਅੱਛਾ। ਉਹ ਦਿਆਲ ਦਾ ਇੱਕ ਪੁੱਤਰ ਸੀ, ਦਲਵਾਰਾ ਉਹਦੇ ਨਾਲ ਤੇ ਇੱਕ ਕੁੜੀ ਸੀ। ਇਹ ਸਿੱਖ ਸਨ? ਆ ਸਿੱਖੀ ਸਾਡਾ ਹੁਕਾ ਨਹੀਂ ਸਨ ਪਿੰਡੇ। ਅੱਛਾ। ਸਹੀ। ਤੇ ਉਹ ਜੇ ਗੁਰਦੁਆਰਾ ਸਾਡੇ ਕੋਲ ਸਾਡੇ ਆਖੀ ਵੇਖਦੇ ਕਿ ਨਵੇਂ ਪਿੰਡ ਪਿਆ, ਇੱਕ ਦੌੜੀ ਪਿਆ। ਲਾਏ 2 ਗੁਰਦੁਆਰੇ ਦੀਆਂ ਬਹੁਤ ਹੀ ਗੁਰਦੁਆਰਾ ਕੋਈ। ਅੱਛਾ। ਗੁਰਦੁਆਰਾ ਕੋਈ ਨਹੀਂ ਸੀ ਨਾ। ਮਸੀਤਾਂ ਸਾਡਾ ਜਿਹੜਾ ਪਿੰਡ ਮੁਸਲਮਾਨਾਂ ਦਾ ਸੀ, ਰਾਜਪੂਤਾਂ ਦਾ, ਉੱਥੇ ਮਸੀਤਾਂ ਹੈ ਸਨ। ਅੱਛਾ। ਤੇ ਜਿਹੜੇ ਅਸੀਂ 2-2 ਘਰ ਸਾਫ ਆ ਵੀ ਮਸੀਤਾਂ ਕਰੀਆਂ ਬਣਾਈਆਂ। ਤੁਹਾਡੇ ਪਿੰਡ ਦੇ ਵਿੱਚ ਜ਼ਮੀਨ ਜ਼ਿਆਦਾ ਰਾਜਪੂਤਾਂ ਦੀ ਸੀ? ਨਾ ਨਾ, ਸਾਡੇ ਪਿੰਡ ਦੀ ਰੂਜ ਰਾਜਪੂਤ ਹੈ ਸੀ ਕੋਈ ਨਾ। ਅੱਛਾ। 2-3 ਕੋਹਾਂ ਦੇ ਰਾਜਪੂਤਾਂ ਦਾ ਪਿੰਡ ਸੀ ਬੋਰਕੜਾ। ਅੱਛਾ। ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਸੀ ਜ਼ਿਆਦਾ? ਸਾਰੇ ਵਿੱਚ ਉਹ ਹਿੰਦੂ ਹੀ ਸੀ ਸਾਰੇ। ਸਾਰੇ ਹਿੰਦੂ ਸਿੱਖ ਹੀ ਸਨ? ਹਾਂ, ਹਿੰਦੂ ਸਿੱਖ ਹੀ ਸਨ। ਉਹਨਾਂ ਦੀ ਜ਼ਮੀਨ ਸੀ ਜ਼ਿਆਦਾ? ਹਾਂ, ਜ਼ਮੀਨ ਹੈਗੀ ਉਹਨਾਂ ਦੀ, ਮੁਸਲਮਾਨਾਂ ਦੀ ਉੱਥੇ ਕਿਤੇ ਵੀ। ਉਹ ਨਾ ਇੱਕ ਸਾਡੇ ਕੋਈ ਦੁਬਾਰੀ ਭਾਰੂ ਲਿਆ ਕੇ ਭਾਈਏ ਦਾ ਪਿੰਡ, ਉਹ ਲੰਬੜ ਨੇ ਆ ਜਾਣਾ। ਲੰਬੜ ਦਾ ਕੀ ਨਾਂ ਸੀ? ਜੰਗੀਰ ਸੀ ਉਹਦੇ ਦਾ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਉੱਥੇ ਵੀ ਇੱਕ ਹੀ ਸੀ ਨਾ, 7 ਘਰ ਸੀ। ਵੱਡੇ ਪਿੰਡ ਰਾਮਪਾਲ ਲੰਬੜਦਾਰ। ਅੱਛਾ। ਰਾਮਪਾਲ। ਹਾਂ, ਰਾਮਪਾਲ ਅੱਗੇ ਵੀ ਇੱਕ ਬੰਦੇ ਨੇ ਪੁੱਛਿਆ ਸੀ। ਅਖੇ ਅਗਲਾ ਪਿੰਡ ਮੈਂ ਕਿਹਾ ਨੋਕ ਸੋ। ਅਖੇ ਅਗਲਾ ਪਿੰਡ ਮੈਂ ਕਿਹਾ ਉਹ ਤੇ ਰੂੜਾ। ਅੱਛਾ। ਹੈ। ਵਾਹ ਜੀ ਵਾਹ। ਤੇ ਉਹ ਮੈਂ ਕਿਹਾ ਵੀ ਮੈਂ 3 ਪਿੰਡ ਤੈਨੂੰ ਦੱਸ ਦਿੱਤੇ ਨੇ, ਹੈ ਸਿੱਖ ਹੀ ਸਾਰੇ। ਮੈਂ ਕਿਹਾ ਮੁਸਲਮਾਨ ਕੋਈ ਨਹੀਂ ਹੁੰਦਾ। ਅੱਛਾ। ਜਿਹੜਾ ਉਹ ਲੰਬੜਦਾਰ ਸੀ ਤੁਹਾਡੇ ਪਿੰਡ ਦਾ? ਆਹੋ, ਉਹ ਜਗੀਰਾ। ਉਹ ਆ ਜਾਣਾ, ਫਿਕਰ ਨਾਲ ਫਿਕਰ ਲਾਈ ਜਾਣੀ ਨੇ। ਅੱਛਾ। ਤੇ ਅਸੀਂ ਨੇੜੇ ਆ ਜਾਣਾ। ਉਹ ਘਰੋਂ ਕੱਲਾ 2 ਭਰਾ ਰੋਟੀ ਖਾਓ, ਰੌਲੇ ਪਏ। ਉਹ ਮੈਨੂੰ ਆਂਦਾ ਛਾਲਾ ਤਾਂ ਖਾਣਾ ਆ 9 ਪਿੰਡ ਰਾਜਪੂਤਾਂ ਦੇ ਫਿਰ ਕੇ। ਅੱਛਾ। ਉਹ ਰੋਜ਼ ਹੋਰ ਗੱਲ ਕੋਈ ਨਾ ਕਰੇ, ਹੋਈ ਕਰੇ। ਮੇਰੇ ਅਕਲ ਚ ਨਹੀਂ ਆਈ ਗੱਲ ਕੋਈ। ਇਹ ਜੋਸ਼ ਹੀ ਚੜ ਗਿਆ। ਅੱਛਾ। ਮੈਂ ਕਿਹਾ ਵੀ ਇੰਝ ਕਰੋ, ਹੁਣ ਤੁਸੀਂ ਜਾਵੋ 2 ਪਿੰਡ ਜੁੜ ਕੇ ਜਿਹੜੇ ਇੱਕ ਪਿੰਡ ਦਾ ਤੁਹਾਡੀ ਨਾਲ ਦਿੱਤਾ ਤੇ ਮੈਂ ਸਮਝਾਗਾ ਤੁਸੀਂ ਛਾਲਾ ਖਾ ਲਿਆ। ਅੱਛਾ। ਉਹ ਹੱਸ ਪਿਆ। ਕੀਤੀ ਤਾਂ ਮੈਂ ਵੀ ਲਿਜਾ ਜੀ, ਮੈਨੂੰ ਹੋਸ਼ ਹੀ ਨਹੀਂ ਰਹੀ। ਮੈਂ ਕਿਉਂ ਕੀ ਕਰਨਾ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਮੇਰੀ 12-14 ਸਾਲ ਸੀ। ਅੱਛਾ। ਐਵੇਂ ਦਾ ਖਿਆਲ ਹੀ ਰਿਹਾ ਮੁਸਲਮਾਨ ਨੂੰ ਜੋਸ਼ ਚੜ ਜਾਂਦਾ। ਮੈਂ ਕਿਹਾ ਜਦੋਂ ਬਣੀ ਹੋਵੇ ਕਿ ਇਹਨੂੰ ਇੱਟ ਮਾਰੀ ਉਹ ਡਿੱਗ ਪਵੇ। ਤੇ ਬਾਜੀ ਤੇ ਕੋਈ ਨਹੀਂ, ਹੁਣ ਵਾਸਤੇ ਲਗਾ ਜਾਓ ਖਾ। ਅੱਛਾ। 2 ਪਿੰਡ ਜਾ ਜੁੜ ਕੇ ਸੀ, 2 ਪਿੰਡਾਂ ਅਸੀਂ ਮਾਂ ਦਾ ਦਿੱਤਾ ਤੇ ਮੈਂ ਸਮਝਾਗਾ ਤੁਸੀਂ ਆ ਗਏ ਹੋ। ਆਂਦਾ ਤੈਨੂੰ ਖੌਫ ਕੋਈ ਨਹੀਂ। ਉਹ ਮੈਂ ਕਿਹਾ ਖੌਫ ਮੌਤ ਦੇ ਉੱਤੇ ਖੌਫ ਕਿਹੜਾ। ਵਾਹ। ਜਦੋਂ ਮੌਤ ਆ ਜਾਏ ਉਹਦਾ ਖੌਫ ਕਾਹਦਾ। ਵਾਹ ਜੀ ਵਾਹ। ਉਹ ਸਾਡੇ ਤੋਂ ਕੋਈ ਬਲਬਾ ਜਿਹਾ ਬਣਿਆ ਸੀ ਕਿ ਉਹ ਮੇਰਾ ਜੇਲੇ। ਤੁਹਾਡਾ ਵਾਲ ਜੇਲ੍ਹ 'ਚ ਸਨ? ਜੇਲ੍ਹ ਸਨ। ਕਿਸੇ ਕੇਸ ਦੇ ਵਿੱਚ? ਹੈ। ਕਿਹੜੇ ਕੇਸ ਦੇ ਵਿੱਚ? ਕੇਸ ਉਹ ਕਤਲ ਹੋਇਆ ਸੀ ਤੇ ਉਹਦਾ ਕੇਸ ਪਿਆ। ਅੱਛਾ। ਤੇ ਬੰਦੇ 8-7 ਸਾਲ। ਉਹ ਫਿਰ ਜਿੱਦਾਂ ਕਾਗਜ਼ ਸੁੱਟੇ ਨੇ ਨਾ ਅੰਗਰੇਜ਼ ਨੇ। ਅੱਛਾ। ਪਹਿਲਾਂ ਫਲੌਰ ਲਿਖਿਆ ਸੀ ਨਾ, ਫਲੌਰ ਹੁੰਦਾ ਸੀ ਨਹੀਂ ਉੱਠਣਾ। ਉਹ ਫਿਰ ਕਾਗਜ਼ ਸੁੱਟ ਕੇ ਖਤਰੀਆਂ ਕੋ ਪੈਸੇ ਹੁੰਦੇ ਕੋ ਨਾ ਪੈਸੇ ਦੇ ਲੈ। ਉਹਨਾਂ ਲਾਹੌਰ ਲਿਖ ਦਿੱਤਾ। ਅੱਛਾ। ਤੇ ਜਹਾਜ਼ ਅਡਾ ਕੇ
ਕਾਗਜ਼ ਛੱਡ ਗਿਆ ਲਾਹੌਰ ਕਰ ਦਿੱਤਾ। ਹੂੰ। ਉਧਰ ਮੇਰੇ ਪਿਓ ਦੇ ਸਾਰੇ ਹੀ ਆ ਗਏ ਨੇ ਬਰੀ ਹੋ ਕੇ। ਅੱਛਾ। ਰਾਜ ਫਿਰ ਉਹਨਾਂ ਨੂੰ ਪਾਇਆ ਤੇ ਸਿੱਖ। ਨਹੀਂ, ਮੈਨੂੰ ਨਾ ਥੋੜਾ ਜਿਹਾ ਆਪਣੇ ਪਿੰਡ ਦੇ ਬਾਰੇ ਦੱਸੋ। ਤੁਹਾਡੇ ਪਿੰਡ ਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ ਵਸਦੇ ਸੀ, ਹਾਂ, ਆਪਸ 'ਚ ਕਿੱਦਾਂ ਦਾ ਲੈਣ ਦੇਣ ਸੀ? ਉਹ ਲੈਣ ਦੇਣ ਕੀ ਸੀ, ਠੀਕ ਆ, ਕੋਈ ਤਗੜਾ ਕੋਈ ਮਾੜਾ ਇਸੇ ਤਰ੍ਹਾਂ ਹੀ ਸਨ। ਉਹਨੇ ਉਦੋਂ ਮੇਰੇ ਪੁੱਛ ਪਰੀ ਤੇ ਕੋਈ ਨਹੀਂ ਸੀ ਨਾ, ਪਿਆਰ ਮੁਹੱਬਤ ਹੈ ਸੀ? ਹਾਂਜੀ ਉਦੋਂ ਤਾਂ ਹੈ ਹੀ ਸੀ। ਤੇ ਮਗਰੋਂ ਫਿਰ ਅੱਖੀ ਬਦਲ ਗਿਆ ਜਿਹੜੇ ਕੰਮ ਬਣਿਆ। ਅੱਛਾ, ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਹੁੰਦੇ ਸੀ ਉੱਥੇ? ਉੱਥੇ ਹਾਂ। ਸਾਡੇ ਕੋਲ 60 ਬੱਕਰੀ ਸੀ। ਅੱਛਾ, 60 ਬੱਕਰੀ? 60 ਬੱਕਰੀ ਸੀ ਜਿਹਨਾਂ ਦਾ ਜੋੜਾ ਜੋੜਾ 10-10 ਫੇਰ ਦੇ ਫਲ ਸਾਂ। ਅੱਛਾ। 12 ਵੱਡੀਆਂ ਚਰਾਈਆਂ ਬਣੀਆਂ ਵਾ। ਅੱਛਾ। 2 ਵਧੀਆ ਰੱਖੀਆਂ ਸੀ, ਉਹਨਾਂ ਨੂੰ ਪੱਠੇ ਪਾਉਂਦਾ ਸੱਜਣਾ ਸੁਣਿਆ ਆਦਾ। ਹੂੰ। ਸਾਨੂੰ ਤੇ ਲੱਭਣੀ ਨੀ ਬੱਕਰੀ ਜੀ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਹਾਂਜੀ। 4 ਭਰਾ ਸਾਂ। ਅੱਛਾ, 4 ਭਰਾ। ਇੱਕ ਭੈਣ ਸੀ ਉਹ ਵਿਆਹੀ। ਅੱਛਾ, ਕਿਹੜੇ ਪਿੰਡ? ਹੈ ਉਹ ਸਿਆੜ ਵਿਆਹੀ। ਅੱਛਾ, ਤੇ ਨਾਨਕੇ ਕਿੱਥੇ ਸੀ ਆਪਣੇ? ਰਿਆਸਤ ਸੰਗਰੂਰ। ਅੱਛਾ, ਸੰਗਰੂਰ ਦੇ ਵਿੱਚ। ਹਾਂ। ਜਾਂਦੇ ਰਹੇ ਹੋ ਨਾਨਕਿਆਂ ਦੇ? ਆਹੋ, 12 ਕੁਆ ਸੀ ਪੜਿਆ ਸਾਡਾ ਤੋਂ ਸ਼ਹਿਰ। ਉਦੋਂ ਤੁਰ ਕੇ ਜਾਂਦੇ ਸੀ? ਨਹੀਂ, ਮੇਰੇ ਕੋਲ ਆ ਕੇ ਗੱਡੀ ਚੜ ਜਾਂਦੇ ਦਾ। ਅੱਛਾ। ਗੱਡੀ ਤੇ ਜਾਂਦਾ, ਗੱਡੀ ਤੋਂ ਬਹਿ ਕੇ ਆਉਂਦਾ। ਵਾਹ ਜੀ ਵਾਹ। ਰੇਲ ਜਾਂਦੀ ਸੀ ਪਰਾਂ, ਇੱਧਰ ਲੁਧਿਆਣੇ ਵੀ ਆਉਂਦੀ ਸੀ, ਉਹ ਅੰਮ੍ਰਿਤਸਰ ਵੀ ਆਉਂਦੀ ਹੈ ਗੱਡੀ। ਅੱਛਾ। ਹਾਂਜੀ। ਘਰ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਸਾਡਾ ਬੂਹਾ ਹੀ ਪੱਕਾ ਸੀ। ਅੱਛਾ, ਬੂਹਾ ਪੱਕਾ ਸੀ। ਉਹੀ 2 ਕਿੱਲਾ ਦੀ ਥਾਂ ਸੀ ਸਾਡੇ ਕੋਲ, 2 ਭਰਾਵਾਂ ਕੋਲ। ਮੇਰੇ ਪਿਓ ਦੀ 2 ਭਰਾ ਦਾ। ਅੱਛਾ। ਨਿੱਕਾ ਮੇਰਾ ਪਿਓ ਸੀ, ਵੱਡਾ ਉਹ ਸੀ। ਉਹਦਾ ਕੀ ਨਾਂ ਸੀ ਵੱਡੇ ਦਾ? ਸ਼ੇਰਾ। ਅੱਛਾ, ਸ਼ੇਰਾ। ਹਾਂ। ਵਾਹ ਜੀ ਵਾਹ। ਤੁਹਾਡੇ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਜ਼ਮੀਨ ਚੰਗੀ ਸੀ। ਬਰਾਨੀ ਸੀ ਕਿ ਨਹਿਰੀ ਪਾਣੀ ਲੱਗਦਾ ਜਾਂ ਖੂਹਾਂ ਦੀ ਵਾਈ ਸੀ? ਖੂਹਾਂ ਦੀ ਬਾਈ ਸੀ, ਨਾਲ ਕੋਈ ਨਹੀਂ। ਕੋਈ ਨਾਂ ਯਾਦ ਆ ਖੂਹ ਕਿਹੜੇ ਕਿਹੜੇ ਵੱਜਦੇ ਸੀ ਉੱਥੇ? ਹਾਂ, ਦੱਸੋ ਨਾਂ। ਇੱਕ ਤੇ ਸੀ ਨਵਾਂ ਖੂਹ, ਹੂੰ। ਇੱਕ ਸੀ ਜੱਬੋ ਮਾਰੇ ਵਾਲਾ ਖੂਹ, ਅੱਛਾ। ਤੇ ਇੱਕ ਇੱਧਰ ਰੋੜੀ ਵਾਲਾ ਸਾਡੇ ਨਾਲ ਤੇ 2 ਡੇਢ ਵਗਦੇ ਸਾਲ। ਅੱਛਾ। ਖੂਹ ਬਤੇਰੇ ਸਾਲ ਸਾਰਿਆਂ ਦੇ, ਮੈਨੂੰ ਵੀ ਨਾ ਕਿਹੜਾ ਆਈ ਗਿਆ ਆ ਭੁੱਲ ਗਏ ਹੋਣੇ, ਇੰਨੀ ਉਮਰ ਹੋ ਗਈ ਤੁਹਾਡੀ। ਹਾਂ। ਅੱਛਾ ਬਜ਼ੁਰਗੋ, ਜਦੋਂ ਪਾਰਟੀਸ਼ਨ ਹੋਈ, ਐਲਾਨ ਹੋਇਆ ਹਾਂ। ਕਿ ਵੀ ਇੱਧਰ ਪਾਕਿਸਤਾਨ ਬਣ ਗਿਆ, ਉੱਧਰ ਹਿੰਦੁਸਤਾਨ, ਤੁਸੀਂ ਲੋਕ ਕਿਵੇਂ ਆਪਣੇ ਪਿੰਡੋਂ ਉੱਠੇ? ਉਹਦੀ ਫਿਰ ਡਰਦੇ ਉੱਠੇ ਤਾਂ ਮੈਂ ਕਦਲਾਮ ਹੋ ਜਾਵਾਂਗੇ। ਅੱਛਾ, ਕੋਈ ਜੱਥਾ ਪਿਆ ਤੁਹਾਡੇ ਉੱਤੇ? ਨਾ ਨਾ, ਅਸੀਂ ਘਰੋਂ ਨਿਕਲੇ ਆ ਸਵੇਰੇ। ਹੂੰ। ਮੇਰੇ ਪਿਓ ਨੇ ਆਖਿਆ ਬੱਕਰੀਆਂ ਕੱਢੋ, ਰਾਤ ਦਾ ਆ ਗਿਆ। ਅੱਛਾ। ਉਹ ਰਾਤ ਜਿਹਨੇ ਸਰਦਾਰਾਂ ਫੱਟੇ ਉੱਠੇ ਨਾ, ਹਾਂਜੀ। ਸਿੱਖ ਸਾਡੇ ਪਿੰਡ ਕੋਲ ਲੱਗ ਕੇ ਨਾ, ਉਹਦਾ ਕੋਠੀ ਜਾ ਕੇ ਜੀ 12 ਕੁ ਮਾਰੇ ਤੇ ਗੁੱਜਰ ਬਚ ਗਏ। ਅੱਛਾ। ਉਹਨਾਂ ਜਿਹੜੇ ਮਾਰੇ ਦੇ ਰੌਲਾ ਪੈ ਗਿਆ, ਇੱਧਰੋਂ ਮੁਲਕ ਲਗਾਵੇ ਅਮਾਲੇ ਅੰਦਰ। ਹੂੰ। ਮੈਂ ਉਹਨਾਂ ਨੂੰ ਆਖਿਆ ਵੀ ਅੱਗੇ ਮਾਰਦੇ ਨੇ। ਹੂੰ। ਆਏ ਪੈ ਜਵਾਨੇ ਨੂੰ। ਅੱਛਾ। ਉਹ ਵੋਟ ਦੇਖਦਾ ਕਿ ਦੇਖਦਾ। ਮੈਂ ਕਿਹਾ ਉਹ ਵੋਟ ਕੋ ਅੱਗੋਂ ਪੈ ਗਿਆ ਤੇ ਲੰਘ ਜਾਏ, ਵੋਟ ਹੀ ਪੈ ਜਾਂਦਾ। ਅੱਛਾ। ਨਾਲੇ ਹਨੇਰਾ ਪੈ ਜਾਏਗਾ, ਨਾਲੇ ਪਿੰਡ ਬਣਾ ਜਾਓਗੇ, ਰਾਹ ਤੇ ਮੁਲਕ ਮਰਦਾ ਪਿਆ ਅੱਗੇ। ਅੱਛਾ। ਉਹਨਾਂ ਕਿਹਾ ਤੇਰਾ ਭਲਾ ਹੋਵੇ ਨਾ, ਮੁਸਲਮਾਨੀ ਦਾ ਕਹਿ ਮੁਸਲਮਾਨੀ। ਹਾਂ। ਤੇ ਮੈਂ ਵੀ ਦਿਨੇ ਆਖਿਆ ਵਾ। ਹਾਂ। ਉਹ ਇੱਕ ਬੰਦੇ ਅੱਖੀ ਪਤਾ ਜਾਂਦੇ ਸਨ। ਹੂੰ। ਬਾਬਾ ਸੱਜੇ ਜਿਹੜਾ ਪਾਸੇ ਤੇ ਹੋ ਜਾਂਦਾ ਸੀ, ਦੂਜੇ ਨੂੰ ਕਰ ਦਿੰਦਾ। ਅੱਛਾ। ਪਹਿਲਾਂ ਜਿਵੇਂ ਵੀ ਮਰਜ਼ੀ ਸਨ ਨਾ, ਮਗਰੋਂ ਨਹੀਂ ਸਨ। ਮੈਂ ਤਾਂ ਤਗੜੋ ਹੋਣ ਲੱਗੇ ਨੇ ਰੋਣ। ਅੱਛਾ। ਮੈਂ ਆਖਿਆ ਕੀ ਕਰ ਲਿਆ। ਸਹੀ ਹੋ ਗਿਆ। ਅੱਛਾ, ਫਿਰ ਤੁਸੀਂ ਬੱਕਰੀਆਂ ਦਾ ਕੀ ਕੀਤਾ? ਉਹ ਬੱਕਰੀਆਂ ਖਾ ਲਈਆਂ ਲੋਕਾਂ ਨੇ। ਤੁਸੀਂ ਨਾਲ ਨਹੀਂ ਲੈ ਕੇ ਆਏ? ਨਹੀਂ ਨਹੀਂ, ਨਾਲ ਇੱਥੇ ਅਸੀਂ ਕਿਵੇਂ ਲਿਆਉਂਦੇ ਆ? ਨਹੀਂ, ਜਦੋਂ ਕਾਫਲੇ ਦੇ ਵਿੱਚ। ਜਦੋਂ ਅਸੀਂ ਕਾਫਲੇ ਚ ਆਉਂਦੇ ਆ ਨਾ, ਪਿੰਡ ਦੇ ਰਾਤ ਨੂੰ ਜਾ ਕੇ ਰਹੇ ਆ, ਉਹ ਗੱਡੇ ਲੱਦੀ ਜਾਂਦੇ ਨੇ, ਅਸੀਂ ਬੱਕਰੀਆਂ ਛੱਡੀਆਂ ਉੱਥੇ ਹੀ। ਕਿਹੜੇ ਪਿੰਡ ਸੀ ਕਾਫਲਾ ਤੁਹਾਡਾ ਬੈਠਾ? ਕਾਫਲਾ ਕੋਈ ਨਹੀਂ ਬੈਠਾ ਸੀ, ਆਪ ਹੀ 10 ਜੀ ਜਿਹੜੇ ਕਰਦੇ। ਕਿਹੜੇ ਪਿੰਡ ਬੈਠੇ ਜਾ ਕੇ ਪਹਿਲੋਂ? ਅਸੀਂ ਛੋਕਰੀ ਗਏ ਸਾਂ, ਰਾਜਪੂਤਾਂ ਦੇ 9 ਪਿੰਡ ਸਨ ਉੱਥੇ। ਕਿਹੜੇ ਕਿਹੜੇ 9 ਸੀ ਪਿੰਡ? ਛੋਕਰਾਂ, ਮੰਡੀਆਂ, ਬੂੰਗਾ ਤੇ ਖਾਨਪੁਰਾ, ਇਹ ਪਿੰਡ ਸਨ ਰਾਜਪੂਤਾਂ ਦੇ ਨੇੜੇ। ਅੱਛਾ। ਤੁਸੀਂ ਰਿਆਸਤ ਦੇ ਰਾਜਪੂਤ ਬੜੇ ਸਨ। ਤੇ ਉਹ ਜਿਸ ਵੇਲੇ ਅਸੀਂ ਗਏ ਆ ਤੇ
ਰਾਤ ਨੂੰ ਬੈਠਿਆਂ ਜਾ ਕੇ ਹੂੰ ਬੱਕਰੀਆਂ ਵੀ ਉੱਥੇ ਬੈਠੀਆਂ ਨੇ, ਉਹ ਰਾਤ ਨੂੰ ਗੱਡੇ ਲੱਦੀ ਜਾਂਦੇ ਨੇ। ਰਾਜਪੂਤ। ਹਾਂ, ਹੂੰ ਸਾਡੇ ਕੋਲ 2 ਸਿਰ ਆਟਾ ਸੀ, 2 ਸਿਰ ਗੋਟੀ ਸੀ, ਕਿਹੜਾ ਕੋ ਉਹ ਸਾਡੀ ਲਾ ਕੇ ਰਾਜ ਅੱਗੇ ਹੀ ਬਦਲਦੇ ਰਹਿੰਦੇ ਨੇ। 2 ਦਿਨ ਰੌਲਾ ਗੌਲਾ ਆ ਹੀ ਜਾਣਾ। ਅੱਛਾ, ਰਾਜ ਕਿਹੜੀਆਂ ਚੀਜ਼ਾਂ ਖੜੀਆਂ ਟੂਬ ਚੱਲਾ ਵੀ ਉੱਥੇ ਨੱਪ ਆਈ। ਤੁਸੀਂ ਨਾ ਪਾਏ ਆਪਣੇ ਘਰ? ਹਾਂ, ਬਾਹਰ ਡਰਕੇ ਕੋ ਨੱਪ ਆਇਆ, 2 ਘਰਾਂ ਲਈ ਡਰਕੇ ਦਾ। ਅੱਛਾ ਅੰਦਰਾਂ ਵੀ ਨੱਪਿਆ, ਲੋਕਾਂ ਨੂੰ ਸ਼ੁਭਾ ਸੀ ਅੰਦਰੋਂ ਪੱਟ ਲੈਣਾ ਉਹਨੇ। ਅੱਛਾ, ਨਲਕਿਆਂ ਦੇ ਕੋਲ ਨਾ ਪਾਏ? ਆ ਨਲਕੇ ਕੋ ਮੇਰੀ ਮਾਂ ਨੱਪ ਆਈ। ਹੂੰ ਉਹ ਦੂਜਾ ਤਾਇਆ ਤਾਂ ਮੇਰਾ ਲੈ ਆਇਆ ਸੀ। ਅੱਛਾ ਪੈਸਾ ਨਹੀਂ ਆਉਂਦਾ, ਉਹ ਭਰਜਾਈ ਗਈ ਸੀ ਛੇਤੋਲੇ ਚੱਲਦਾ, ਉਹਦੇ ਕੋਲ ਸੀ, ਉਹ ਵੀ ਸਾਨੂੰ ਨਹੀਂ ਲੱਭਾ। ਅੱਛਾ ਉਹਨੂੰ ਦੇ ਛੱਡਿਆ ਕਿਸੇ ਨੂੰ ਪਿੰਡ, ਉੱਥੇ ਆਪਣੇ ਜਾ ਕੇ ਪੇਕੇ। ਹੂੰ ਤੇ ਮੇਰੇ ਸਹੁਰਿਆਂ ਚ ਉਹ ਜਾਂ ਕੋਈ ਪੇਕਾ ਤੁਹਾਡੇ ਮੱਥੇ ਲੱਗਿਆ, ਅਮਾਨਤ ਹੈ, ਦੇ ਦਿਆ। ਅੱਛਾ ਉਹ ਦਿੱਤਾ ਨੇ। ਹੂੰ ਸਾਡੇ ਪਿੰਡ ਦੀ ਕੁੜੀ ਉੱਥੇ ਵਿਆਹੀ, ਹੂੰ ਉਹਨਾਂ ਦੇ ਘਰ ਹੀ ਹੋ ਗਿਆ ਮੁੰਡਾ, ਕੋਠੇ ਤੇ ਡਿੱਗਾ, ਰਾਤ ਨੂੰ ਪਏ ਨਾ ਹੂੰ ਸਿੱਖ। ਕਿਹੜੇ ਪਿੰਡ ਸਿੱਖ ਪਏ? ਜੀਰਖ। ਅੱਛਾ, ਜੀਰਖ। ਹਾਂ, ਜੀਰਖ ਉਹ ਗਿਆ ਸੀ। ਉਹ ਕੀ ਸਟੋਰੀ ਹੈ, ਉਹਦੇ ਬਾਰੇ ਦੱਸੋ। ਹੈਂ? ਉਹ ਕੀ ਕਹਾਣੀ ਹੋਈ ਸੀ? ਉਹ ਰਾਤ ਨੂੰ ਪਾਇਆ ਨੇ ਤੇ ਗੋਲੀਆਂ ਗਾਲੀਆਂ ਬਚਾਉਂਦੇ ਨੇ, ਮੁੰਡਾ ਕੋਠੇ ਤੇ ਡਿੱਗ ਪਿਆ। ਅੱਛਾ। ਉਹ ਕਹਿੰਦੇ ਕੰਧ ਦੀ ਗੋਲੀ ਲੱਗ ਕੇ ਉਹਦੇ ਇੱਥੇ ਧੌਣ ਤੇ ਲੱਗੀ। ਹੂੰ ਉਹ ਉਹਨਾਂ ਦੇ ਘਰ ਚਲਾ ਗਿਆ ਸੀ। ਇਹਨਾਂ ਜਿਹੜੇ ਹਿੰਦੂ ਸੀ ਉਹਨਾਂ ਨੂੰ ਬੂਆ ਸਾਦੇ ਸੀ। ਅੱਛਾ। ਉਹ ਆਂਦਾ ਵੇ ਕੀ ਹੋਇਆ ਜੀ, ਆ ਤੇਰੀ ਧੌਣ ਨੂੰ ਜੀ ਬੂਆ ਕੋਠੇ ਤੇ ਡਿੱਗਾ। ਕੋਠੇ ਡਿੱਗਿਆ, ਨੂੰ ਸੱਟ ਕੋਈ ਨਹੀਂ ਲੱਗੀ। ਹੂੰ ਉਹਨੇ ਟਕੋਰਾ ਸ਼ਕੋਰਾ ਕੀਤੀਆਂ, ਉਹ ਠੀਕ ਹੋ ਗਈ। ਹੂੰ ਮਗਰੋਂ ਉਹਦੀ ਮਾਸੀ ਜਿਹੜੀ ਕੋਲ ਪਰਿਵਾਰ ਇਸ ਮੋਢੇ ਤੇ ਵੱਜੀ। ਅੱਛਾ। ਉਹਨਾਂ ਲੀਰਾਂ ਫਾੜ ਕੇ ਵਿੱਚ ਪਾ ਕੇ ਉਹਦੇ ਸ਼ਰਾਬ ਦੀ ਪੱਟੀ ਲਾਤੀ। ਓਏ ਹੋਏ ਹੋਏ। ਆਖੇ ਵੀ ਠੀਕ ਹੋ ਜਾਏਗੀ। ਹੂੰ ਉਹ ਦੱਸਦਾ ਉੱਥੇ ਰਹਿੰਦੇ ਅਸੀਂ ਮੁੰਡੇ ਇੱਧਰ ਸਾਰੀ ਕਿਹੜਾ ਉੱਥੇ ਗਏ। ਅੱਛਾ। ਉਹ ਮੇਰੇ ਬੰਦੇ ਲਾਮ ਦੇ ਪਏ ਨੇ ਸਿੱਖ 1200। ਹੂੰ 1200 ਮੁਸਲਮਾਨ ਇਕੱਠਾ ਕੀਤਾ, ਜਿਹੜੇ ਪਿੰਡਾਂ 'ਚ ਵੜੇ ਸੀ। ਹੂੰ ਕਹਿੰਦੇ ਅਸੀਂ ਚੱਲੇ, ਸਾਡੇ ਭਰਾ ਨੇ ਚੱਲੇ ਕੰਮ ਪਾ ਛੱਡਣ ਦੇ ਜੀ ਹੈਗਾ, ਕੱਢ ਦਿਓ। ਹੂੰ ਉਹਨਾਂ ਕੱਢ ਦਿੱਤੇ। ਉਹ ਪਛਾਣ ਨੇ ਵੇਖਿਆ ਸੀ ਜਿੱਥੇ ਉਹਨਾਂ ਮਾਰਿਆ ਫਿਰ ਜਾ ਕੇ ਮੁਸਲਮਾਨਾਂ ਨੂੰ। ਹਾਂ, ਅੱਛਾ। ਉਹਨਾਂ ਫਿਰ ਲੈਣਾ ਵੀ ਖਿਲਾਰ ਕੇ। ਉਹ ਮੁੰਡਾ ਸਾਡਾ ਭੱਜ ਜਾਂਦਾ, ਮਾਸੀ ਉਹਦੀ ਡਿੱਗ ਪੈਂਦੀ, ਉਹਦੀ ਜਾਨ ਨਿਕਲ ਗਈ, ਡਿੱਗਦੀ ਨਹੀਂ। ਅੱਛਾ, ਉਹਨੂੰ ਮਾਰਨ ਤੋਂ ਬਗੈਰ ਵੀ ਉਹ ਮਰ ਗਈ। ਮਾਸੀ ਜਿਹੜੀ ਸੀ। ਹਾਂ, ਅੱਛਾ। ਉਹ ਜਿਹੜੇ ਅਗਾਂ ਵੱਢਣ ਲੱਗ ਪਏ ਨੇ ਉਹਨੂੰ ਵੇਖ ਲਿਆ ਉਹਨੇ, ਉਹ ਡਿੱਗ ਪਈ ਤੇ ਮਰ ਗਈ। ਉਹ ਭੱਜ ਗਿਆ ਤੇ ਦਿਨ ਲੈ ਗਿਆ ਸੀ। ਤੀਜੀ ਪਾਰੀ ਫਾਂਸੀ ਵੜ ਗਿਆ। ਬੰਦਿਆ ਕਹਿ ਤੇਰਾ ਪੁੱਤਰ ਮੋਇਆ ਨਹੀਂ, ਕੋਈ ਪਤਾ ਨਹੀਂ ਰਾਤ ਨੂੰ ਕਿੱਦਾਂ ਟਰ ਗਿਆ। ਅੱਛਾ। ਉਹ ਸਕਿਆ 7 ਵਰ੍ਹਿਆਂ ਦਾ ਬੱਚਾ, ਉਹਦੇ ਉਹਨੇ ਡਰ ਨਾਲ ਹੀ ਮਰ ਜਾਣਾ। ਉਹ ਆ ਜਾਂਦਾ ਰੌਣੀ, ਸਾਡੇ ਪਿੰਡ ਤੋਂ ਚੜਦੇ 2-2.5 ਕੋ ਪੈਂਦਾ। ਅੱਛਾ। ਉਹ ਰਿਹਾ ਉੱਥੇ 80 ਸਾਲ। 80 ਸਾਲ? 80 ਸਾਲ। ਤੁਸੀਂ ਲੋਕ ਇੱਧਰ ਆ ਗਏ ਸੀ, ਉੱਥੇ ਹੀ ਰਹਿ ਗਿਆ? ਬੜਾ ਮੁਲਕ ਰਿਹਾ। ਇਹ ਨਹੀਂ ਸਾਡੇ ਵੀ ਬਥੇਰੇ ਰਹੇ। ਅੱਛਾ। ਉਹਦੇ ਪੱਠੇ ਪਾਉਂਦਾ ਰਿਹਾ ਕਿਸੇ ਸਿੱਖ ਦੇ? ਹਾਂ। ਅੱਛਾ। ਜਿਹੜੇ ਪੱਠੇ ਪਾਉਂਦਾ ਰਿਹਾ ਤੇ 80 ਸਾਲ ਹੋ ਰਿਹਾ ਉੱਥੇ। ਜਦੋਂ ਦਾ ਨਿਕਲਿਆ ਰੌਲਿਆਂ ਦਾ, ਆ ਕੋਈ 6 ਮਹੀਨੇ ਹੋ ਗਏ ਉਹਨੂੰ ਫੌਤ ਹੋ ਗਿਆ। ਤੁਹਾਨੂੰ ਪਤਾ ਲੱਗ ਗਿਆ ਸੀ ਉੱਥੇ ਰਹਿੰਦਾ? ਪਤਾ ਲੱਗ ਗਿਆ ਸੀ। ਪਾਸਪੋਰਟ ਕਿਰਾਏ ਬਣਾਇਆ ਨੇ, ਮੇਰਾ ਵੀਜ਼ਾ ਨਹੀਂ ਲੱਗਾ। ਤੁਹਾਡਾ ਰਾਬਤਾ ਕਿੱਦਾਂ ਹੋਇਆ ਉਹਦੇ ਨਾਲ? ਰਾਬਤਾ ਉਹਦਾ ਏਦਾਂ ਹੋਇਆ, ਇਸੇ ਤੋਂ ਉਹਨੇ ਨਾਂ ਨਹੀਂ ਲਿਆ। ਤੇ ਲੈਂਦਾ ਮੇਰਾ ਭਰਾ 2 ਵੇਰਾ ਗਿਆ, ਨਾਨਕਿਆਂ ਨੂੰ ਮਿਲ ਕੇ ਆਇਆ, ਪਿੰਡਾਂ ਆਪਣੇ ਮਿਲ ਕੇ ਗਿਆ। ਤੁਹਾਡਾ ਭਾਈ? ਹਾਂ, ਵੱਡਾ ਫਿਰ ਮਾਮਾ। ਅੱਛਾ। ਤੇ ਮੈਂ ਉਹਨੂੰ ਆਖਿਆ ਤੂੰ ਯਾਰ ਮਿਲਣ ਗਿਆ, ਉਹਨੇ ਦੱਸ ਕੇ ਜਾਣਾ, ਤੈਨੂੰ ਕਿਸੇ ਬੰਦੇ ਨੂੰ ਆਉਂਦਾ ਉਹਨੂੰ ਮਿਲ ਕੇ ਆਣੀ। ਕਹਿੰਦਾ ਹੁਣ ਫਿਰ ਜਾਣਾ। ਮੈਂ ਕਿਹਾ ਫਰੌਦ ਸਿੱਖਾਂ ਨੂੰ ਮਿਲੀ, ਅਸੀਂ ਰਹਿ ਵੀ ਫਰੌਦ ਹੀ ਆ। ਮੈਂ ਕਿਹਾ 2-3 ਮਹੀਨੇ ਜਿਹੜੇ ਰਹੇ ਆ ਵੀ ਅਸੀਂ ਗਏ ਆ ਅਸਲ ਭਾਦਰੋਂ ਅਸੀਂ ਨਿਕਲਿਆ ਘਰੋਂ, ਭਾਦਰੋਂ ਚ। ਮੈਂ ਕਿਹਾ ਅਸੀਂ ਗਏ ਆ ਤੇ ਬੱਕਰੀਆਂ ਲੈ ਗਏ ਆ, ਤੇ ਅਸੀਂ ਛੋਕਰੀ ਬੱਕਰੀਆਂ ਛੱਡ ਕੇ ਤੇ ਚਲ ਗਏ ਆ। ਉਹ ਗੱਡੇ ਲੱਦੀ ਜਾਂਦੇ,
ਉੱਥੇ ਇੱਕ ਸਿਪਾਹੀ ਹਿੰਦੂ ਇੱਕ ਮੁਸਲਮਾਨ ਦੋ ਨੇ। ਅੱਛਾ। ਉਹ ਹਿੰਦੂ ਚੜ ਜਾਂਦਾ 12 ਵਜੇ, ਉਹ ਮੁਸਲਮਾਨ ਸਾਡੇ ਕੋਲ ਹੈ। ਉਹਨਾਂ ਮਸੀਤ ਦੇ ਸ਼ਹੀਦ ਕਰਕੇ ਬਣਾਉਂਦੇ ਪਰ ਬਣੇ ਨਹੀਂ ਹੋਣੀ। ਦੂਜੇ ਦਿਨ ਤੇ ਰੌਲੇ ਪਾ ਕਰ ਉਹ ਫਿਰ ਅਸੀਂ ਨੇਰੇ ਨੇਰੇ ਤੁਰ ਜਾਂਦੇ। ਅੱਛਾ। ਇੱਕ ਬੁੱਗੀ ਗੁੱਜਰ ਬੈਠਾ ਆ, ਉਹ ਆ ਜਾਂਦਾ, ਉਹਦਾ ਪਿਓ ਫਮਨ ਵਡੇਰਾ, ਉਹ ਆ ਕੇ ਸਾਡੇ ਕੋਲ ਡਿੱਗ ਪਿਆ। ਅਸੀਂ ਜਾ ਕੇ ਬੈਠੇ ਹੀ ਖਾਂਦੇ ਉੱਥੇ ਮੰਨੀਏ। ਮੈਂ ਉਹਨੂੰ ਪਾਣੀ ਖਾਣੀ ਪਿਆਇਆ, ਉਠਾਇਆ, ਅਸੀਂ ਜਾ ਕੇ ਬੈਠੇ ਸੀ। ਮੈਂ ਕਿਹਾ ਕੀ ਬਣਿਆ ਫਮਣਾ? ਕਹਿੰਦਾ ਮਾਰਿਆ ਤਾਂ ਕਿਸੇ ਨੇ। ਮੈਂ ਤਾਂ ਕਮਾਲ 'ਚ ਬੈਠਾ ਵੇਖਦਾ ਰਿਹਾ, ਮੁਲਕਾਂ 'ਚ ਬੜਾ ਕਦਰਾਮ ਹੋਇਆ, ਬੜਾ ਹੀ ਮੁਲਕ ਹੋਇਆ। ਸਾਡਾ ਵੀ ਖਰੇ ਕੋ ਹੈ ਕਿ ਨਹੀਂ? ਕਹਿੰਦਾ ਮੈਂ 20 ਕੋ ਪੈਂਦਾ ਕਰ ਲੈਣਾ। ਆ ਕੋਈ ਡੂਢ ਤੁਹਾਡੇ ਪਿੰਡੋਂ ਪਰੇ ਅਸੀਂ ਦੇਰੋਂ ਆਏ ਆ, ਤੇ ਆ ਡੂਢ ਕੋ ਮੈਂ ਗਾਂ ਆ ਗਿਆ ਤਾਂ ਤੁਹਾਡੇ ਕੋ ਆ ਕੇ ਡਿੱਗ ਪਿਆ। ਪਾਣੀ ਖਾਣੀ ਪਿਆ, ਠੀਕ ਰਿਹਾ। ਦਿਨੇ ਰੋਟੀਆਂ ਸਾਡੀਆਂ ਪਕਾਈਆਂ, ਉਹਨੇ ਖਵਾਈ, ਆਪ ਵੀ ਖਾਧੀ। ਤੇ ਉਹ ਮੇਰਾ ਸੁਣ ਜਾਂਦਾ ਮੇਰੇ ਕੋਲ ਨਹੀਂ। ਬਸ ਪਤਾ ਕੋਈ ਸਾਡਾ ਸਾਕ ਆਂਗਾ ਦੇ ਕੰਪਨੀ ਸੀ ਲੱਗਾ। ਅੱਛਾ। ਉਹ ਖੈਰ ਫੇਰ ਨਾ ਅਸੀਂ ਉਹ ਜਿਹੜੇ ਅਸੀਂ ਨਾ ਸਿੱਖ ਨਾ ਸਿਪਾਹੀ ਮੁਸਲਮਾਨ, ਉਹ ਕਹਿੰਦਾ ਵੀ ਮੈਂ ਅਮਰਗੜ੍ਹ ਥਾਣੇ ਦਾ ਸਿਪਾਹੀ ਆ। ਅੱਛਾ। ਬੋਰੀ ਮੇਰੇ ਕੋ ਅਸਲੇ ਨਹੀਂ। ਮੈਂ ਆ ਰਾਜਪੂਤ ਦਾ ਪਿੰਡ ਸਾਰੇ ਸਾਲ ਕੇ ਦਿਨ ਲੱਥੇ ਨੂੰ ਮੈਂ ਮੇਰੇ ਕੋਲ ਲੈ ਆ ਜਾਣਾ। ਮੈਂ ਅਮਰਗੜ੍ਹ ਜਾਵਾਂ ਤਾਂ ਮੈਨੂੰ ਅੰਦਰ ਦੇ ਦੇਣਗੇ, ਅਸਲਾ ਸਾਂਭ ਲੈਣਗੇ, ਤੇ ਮੈਂ ਜਾਣਾ ਹੀ ਨਹੀਂ। ਮੈਂ ਇਹ ਫੌਜ ਚ ਆ ਜਾਣਾ। ਅੱਛਾ। ਅਸਲਾ ਮੇਰੇ को ਬਦੇਗਾ। ਤੇ ਮੈਂ ਆ ਰਾਜਪੂਤਾਂ ਦੇ ਪਿੰਡ ਸਾਲਨੇ ਆ, ਸਾਲ ਕੇ ਮੇਰੇ ਕੋਲ ਸ਼ਾਮ ਨੂੰ ਆ ਜਾਣਾ। ਤੁਸੀਂ ਇੰਝ ਕਰਿਆ ਜੀ, ਰਾਤ ਕੱਢ ਲਿਆ ਜੀ, ਤੇ ਵੱਡੇ ਰੋਟੀ ਨਾ ਤੇ ਪਕਾਇਓ, ਫਿਰ ਉੱਠ ਕੇ ਟੁਰ ਜਾਏ। ਅੱਛਾ। ਮੈਂ ਕਿਹਾ ਚੰਗਾ। ਉਹਨੇ ਤਾਂ ਅਸੀਂ ਖੇਡਦੇ ਖੂਡਦੇ ਰਹੇ। ਰਾਤ ਨੂੰ ਮਾਮਾ ਨੂੰ ਹੁਣ ਨਹੀਂ ਲਾਵਣੀ ਤੇਰੇ ਜਿਹੜੀਆਂ ਕੋ ਪਿਆਰੇ ਬਿਜਲੇ ਸਾਹਮਣੇ ਮੇਰੀ ਮਾਂ ਨਾਲ ਇਕਲਾ ਜੂਸ ਬਣਾ ਇਕਲਾ ਨਾ ਫੌਜੀ ਦੇ ਮੁੰਡਾ ਕੇ ਫਿਰੋਜ਼ਪੁਰ ਘੇਰੇ ਜਾਇਆ। ਉਹਨੇ ਆ ਕੰਨੀਆਂ ਗੰਢ ਲੈ ਲਿਆ। ਅੱਛਾ। ਉੱਠਣ ਕੇ ਮੈਨੂੰ ਪਤਾ ਲੱਗੇਗਾ। ਉਹ ਹੁਣ ਨੀਂਦਰ ਤੇ ਪੈਂਦੀ ਨਹੀਂ, ਉੱਥੇ ਇੱਟਾਂ ਚੁੱਭਦੀਆਂ। ਉਹ ਮੈਂ ਗੰਢ ਖੋਲ ਲਈ ਗਈ, ਉੱਠ ਕੇ ਤੁਰ ਪਿਆ। ਉਹਨੇ ਆਖਿਆ ਵੀ ਤਾਏ ਨੇ ਅੱਗ ਬਾਲੀ ਹੈ ਤੇ ਚੋਰੀ ਹੁੱਕਾ ਪੀਂਦਾ ਹੈ। ਅੱਛਾ। ਤੇ ਚਲਾ ਗਿਆ। ਉਹਦੇ ਕੋਲ ਵੀ ਨਾ ਖਲੋਤਾ, ਗੱਲ ਨਹੀਂ ਪਤਾ ਲੱਗਦਾ ਜਿਹੜਾ ਦੂਰੋਂ ਬੰਦਾ ਉਹਨੂੰ ਅੱਗ ਆਦੇਸ਼ ਪੈਂਦਾ। ਮੈਂ ਕੋਲੋਂ ਹੀ ਉਹਦੇ ਟੁਰ ਜਾਂਦਾ, ਨਹੀਂ ਤਾਂ ਉਹ ਜਾਣ ਨਹੀਂ ਦੇਣਾ। ਮੈਂ ਖੈਰ ਉਹ ਆਪਣਾ ਨਗਦਾਵਾ ਲੈ। ਅੱਛਾ। ਮਗਰੋਂ ਆਇਆ 2 ਡੰਗ, ਪਰ ਸਹੁਰਿਆਂ ਨੇ ਗਿਆ ਸੀ ਮਲਾਉਣ। ਅੱਛਾ। ਉੱਥੋਂ ਆਇਆ ਤੇ ਪਹਿਲੇ ਬੜਨਾਰੂ ਨੂੰ ਆਖਣਾ ਵੀ ਕਿਸੇ ਨੇ। ਸਾਨੂੰ ਇਹ ਗੁਆਂਢੀ ਜਿਹੜੇ ਸਨ ਦੁਸ਼ਮਣ ਸਨ, ਸਾਡੇ ਘਰ ਵੀ ਉਹਨਾਂ ਦੇ ਭਰ ਆਇਆ। ਅੱਛਾ। ਤੇ ਜਿਹਨਾਂ ਦਾ ਘਰ ਸਾਡਾ ਸੀ, ਉੱਥੇ ਅਸੀਂ ਉਹਨਾਂ ਦਾ ਘਰ ਭਰ ਆਏ। ਉਦੋਂ ਉਹਨਾਂ ਦਾ ਘਰ ਹੀ ਕੋਈ ਨਹੀਂ। ਉਹਨਾਂ ਨੇ ਪੁੱਛਿਆ ਵੀ ਕਿਸੇ ਦੀ, ਉਹੀ ਲੱਗੇ ਨੇ। ਹਾਂਜੀ। ਪੇਟੀ ਸੀ ਇੱਕ ਮੇਰੀ ਮਾਂ ਦੀ ਲੱਕੜ ਦੀ, ਇੱਕ ਸੰਦੂਕ ਸੀ ਭਰਜਾਈ ਦਾ, ਉਹ ਵੀ ਉਹਦਾ ਦੇ ਕੱਪੜਾ ਸੀ। ਅਸੀਂ ਬੂਹੇ ਲੱਤੇ ਛੱਡ ਆਏ। ਅੱਛਾ। ਤੇ ਸ਼ਾਇਦ ਅੰਦਰ ਸਾਡੇ ਕੋਈ ਨਹੀਂ, ਲੋਕਾਂ ਪੱਟੇ ਬੜੇ ਨੇ, ਅੰਦਰ ਸ਼ਾਇਦ ਕੋਈ ਨਹੀਂ ਸੀ। ਹੋਰ ਸ਼ਾਇਦ ਉਹਨਾਂ ਦੇ ਘਰ ਸਾਡਾ ਲਿਆਏ ਸਾਂ ਅਸੀਂ 2 ਸਿਰ ਆਟਾ, 2 ਸਿਰ ਗੋੜਾ, ਬਸ। ਉਹ ਮੇਰੀ ਨਾਲ ਮੁਸ਼ਕਿਲ ਚੂਮਾ ਵੀ ਬੰਨੇ ਆਪਣੀ ਉਹ ਨਾਪਾਈ। ਜਿੰਨਾ ਚਿਰ ਅਸੀਂ ਉੱਥੇ ਰਹਿਣਾ ਮੇਰੇ ਕੋਲ ਸਾਡੇ ਨਹੀਂ ਜਾ ਕਿਸੇ ਅੰਦਰ ਪੜਦੇ ਰਹੇ, ਕੰਧ ਨਹੀਂ ਛੇੜੀ ਹੋਈ। ਅੱਛਾ। ਉਹ ਫੇਰ ਨਲਕੇ ਪੁੱਛਣੇ ਜਿਹੜੇ ਆ ਸਾਨੂੰ ਚਮਾਰ ਫੋਨ ਕੀਤਾ, ਬਈ ਫਲਾਣਿਆ ਤੁਹਾਡਾ ਨਲਕਾ ਪੁੱਟਿਆ ਤੇ ਉੱਥੇ ਬੁਝਕੀ ਚੂਮਾ ਦੀ ਨਿਕਲੀ। ਅੱਛਾ। ਫਲਾਣਾ ਬੰਦਾ ਚੁੱਕ ਕੇ ਭੱਜ ਗਿਆ। ਮੈਂ ਕਿਹਾ ਚਲੋ ਭੱਜ ਗਿਆ, ਨਾ ਉਹਨਾਂ ਪੈਸੇ ਭਰੇ ਨਾ ਉਹਨੇ ਭਰੇ। ਹੁਣ ਰਾਬਤਾ ਹੋਇਆ ਸੀ? ਹੁਣ ਰਾਬਤਾ ਹੋਇਆ ਸੀ। ਅੱਛਾ। ਉਹਨੂੰ ਉਹ 2 ਆ ਗਏ ਸਿੱਖ ਮੇਰੇ ਕੋਲ, 2 ਆ ਗਏ ਮੁਸਲਮਾਨਾਂ ਦਾ ਸੀਨੇ ਦਾ ਕੰਪਿਊਟਰ ਲਾ ਕੇ ਨਾ ਮੇਰੇ ਨੂੰ ਉਹਨਾਂ ਨੇ ਵੀਡੀਓ ਬਣਾ ਕੇ ਘੱਲ ਦਿੱਤੀ। ਅੱਛਾ ਅੱਛਾ ਅੱਛਾ। ਸਾਡੇ ਪਿੰਡ ਸਾਰੇ ਨੂੰ ਪਤਾ ਲੱਗ ਗਿਆ ਫਲਾਣੇ ਸਾਹ ਸੁਲੇਮਾਨ ਰਹਿੰਦਾ। ਅੱਛਾ। ਤੇ ਉਹਦਾ ਭਰਾ ਇੱਧਰ ਰਹਿ ਗਿਆ। ਨਹੀਂ, ਭਰਾ ਤੁਹਾਡਾ ਕਿੱਥੇ ਰਹਿ ਗਿਆ ਸੀ?
ਭਰਾ ਸਾਡਾ ਗਿਆ ਸੀ ਭਰਜਾਈ ਦੇ ਨਾਲ, ਛੋਟਾ ਜਿਹਾ 7 ਵਰਿਆਂ ਦਾ। ਹਾਂਜੀ। ਤੇ ਜੇ ਪਿਓ ਘਰ ਹੁੰਦਾ ਫਿਰ ਨਹੀਂ ਸੀ ਜਾਣਾ ਉਹਨੇ। ਅੱਛਾ, ਕਿਹੜੇ ਪਿੰਡ ਗਿਆ ਸੀ? ਜੀ ਰੱਖੋ ਅੱਛਾ। 5 ਕੋ ਪੈਂਦਾ ਸੀ। ਉਹ ਅਸੀਂ ਤੇ ਪਈ ਜਿਹੜੇ ਸਿਰ ਚ ਪਈ ਫੇਰ ਚੱਲਿਆ ਜਾਂਦਾ, ਰਾਤ ਨੂੰ ਜਿਵੇਂ ਆਇਆ ਸੀ ਉਵੇਂ ਟੁੱਟ ਜਾਂਦਾ ਤੇ ਰਾਤ ਲੈ ਆਉਣਾ। ਅੱਛਾ। ਨਾਲੇ ਵਧੀ ਹੁੰਦੀ, ਢੋ ਲੱਗਦੇ ਨੇ। ਅੱਛਾ। ਉਹ ਸੱਜਣਾ ਸੁਜਣਾ ਨੂੰ ਮਿਲਦਾ ਰਿਹਾ ਤੇ ਉਹ ਸਾਨੂੰ ਮਾਰ ਛੱਡਦੇ, ਗੁਆਂਢੀ ਦੁਸ਼ਮਣ ਸਨ। ਉਹ ਆਂਦਾ ਉਹ ਜਾਣਾ ਸਾਡੇ ਪਿਆ ਆਉਣਾ ਵੀ ਕੋਈ ਨਹੀਂ ਸੀ। ਉਸ ਉਧਰ ਹੀ ਰਹਿਣਾ ਸੀ, ਸੱਜਣ ਉਹਦੇ ਬਥੇਰੇ ਸਨ। ਅੱਛਾ। ਹਾਂ, ਉਸ ਨਹੀਂ ਸੀ ਆਉਣਾ, ਉਹ ਬਾਹਰ ਕੁੱਟ ਕੇ ਹੀ ਆਉਣਾ ਸੀ, ਉਹ ਨਹੀਂ ਸੀ ਆਉਂਦਾ। ਉਹ ਆਉਂਦਾ ਵੀ ਖਾਨਦਾਨ ਦੇ ਬਾਹਰ ਦੇ ਬਣ ਗਏ ਨੇ ਤੇ ਮੈਂ ਜਾ ਕੇ ਕੀ ਕਰਨਾ, ਮੈਂ ਵੀ ਉੱਥੇ ਰਹਿਣਾ। ਨਹੀਂ, ਭਰਾ ਤੁਹਾਡਾ ਜਿਹੜਾ, ਉਹਦੇ ਬਾਰੇ ਦੱਸੋ, ਉਹਦਾ ਕੀ ਨਾਂ ਸੀ? ਉਹਦਾ ਨਾਂ ਨੇਕਾ ਸੀ। ਅੱਛਾ, ਨੇਕਾ। ਹਾਂ। ਤੁਹਾਡੇ ਤੋਂ ਛੋਟਾ ਸੀ? ਸਾਰਿਆਂ ਤੋਂ ਛੋਟਾ ਸੀ। ਉਹ ਚਲੇ ਜਾਂਦਾ ਕਿਤੇ ਬਾਬੀਆਂ ਦੇ ਨਾਲ। ਉਹਨਾਂ ਨੂੰ ਮੈਂ ਦੱਸਿਆ ਕੋਈ ਬਿਜਲੀ ਸੀ ਉੱਥੇ ਆਏ ਨਰੇਲ ਕੋਲ ਬੁਰਜ ਪੈਂਦੇ। ਅੱਛਾ। ਉੱਥੇ ਨੇਰੀਆਂ ਫਿਰ ਪਣੇ। ਉਸ ਆਖਿਆ ਨਹੀਂ ਫੋਨ ਕਿੱਥੋਂ ਆਇਆ? ਫੋਨ ਆ ਕੇ ਪਾਕਿਸਤਾਨ ਚ ਮੇਰੇ ਮਾਮੇ ਨੇ, ਉਹਨਾਂ ਦਾ ਫੋਨ ਹੈ, ਉਹਨਾਂ ਦਾ ਭਰਾ ਇੱਧਰ ਰਹਿ ਗਿਆ। ਅਖਬਰਾਂ ਮੈਨੂੰ ਪੜਾ, ਉਹ ਉਹਨੂੰ ਮਿਲ ਕੇ ਆਈ ਸੀ। ਭਰਾ ਨੂੰ? ਹਾਂ। ਭਰਾ ਤੁਹਾਡਾ ਕਿੱਥੇ ਰਹਿੰਦਾ ਸੀ? ਭਰਾ ਸਾਡਾ ਰਹਿੰਦਾ ਸੀ ਰੌਣੀ। ਜਦੋਂ ਤੁਸੀਂ ਜਿਹੜੀ ਕਹਾਣੀ ਦੱਸੀ ਏ ਉਹ ਕਾਫਲੇ ਦੇ ਉੱਤੇ ਹਮਲਾ ਹੋਇਆ, ਬੀਬੀ ਉੱਥੇ ਮਰ ਗਈ, ਭਰਜਾਈ, ਤੇ ਉਹ ਭਰਾ ਸੀ ਤੁਹਾਡਾ, ਉਹ ਜਿਹੜਾ ਉੱਥੇ 80 ਸਾਲ ਰਿਹਾ? ਆਹੋ। ਉਹ ਸਕਾ ਭਰਾ ਸੀ ਤੁਹਾਡਾ? ਸਕਾ ਭਰਾ ਸੀ, ਨਿੱਕਾ ਸੀ। ਉਹ ਕਿਹੜੇ ਪਿੰਡ ਰਿਹਾ ਉੱਥੇ? ਰੌਣੀ। ਰੌਣੀ? ਹਾਂ। ਤੇ ਭਰਾ ਨਾਲ ਫਿਰ ਗੱਲ ਹੋਈ ਤੁਹਾਡੀ? ਨਹੀਂ, ਮੈਂ ਪਛਾਣ ਲਿਆ, ਉਹਨੂੰ ਨਹੀਂ ਕਿਸੇ ਗੱਲ ਕਰਾਈ। ਗੱਲ ਕਿਉਂ ਨਹੀਂ ਕਰਾਈ? ਬਸ ਲੋਕਾਂ ਮੇਰੇ ਕੋਲ ਮੁਸਲਮਾਨ, ਮੈਂ ਕਿਹਾ ਹੁਣ ਸਿੱਖ ਤੇ ਨਹੀਂ ਹੈ ਤੇ ਹਿੰਦੂ ਨਾ, ਇਹ ਤੇ ਕਰਾਂਗੇ ਨਾ। ਉਹਨਾਂ ਮੈਨੂੰ ਪੁੱਛਿਆ ਬਈ ਅਸੀਂ ਆ 2 ਭਰਾ ਇੱਥੇ ਕੱਪੜਾ ਵੇਚਦੇ। ਅੱਛਾ। ਸਾਡੇ ਕੋਲ 5-6 ਮੱਝਾਂ, ਕਿਉਂ ਸਾਡਾ ਪਸੇ ਪਾਉਂਦਾ ਸੀ, ਵੱਡੇ ਲਿਆ ਕੁਦਰ ਕੇ ਧਾਰਾ ਉਹਨੇ ਆ ਤੇ ਉਹ ਮੁਸਲਮਾਨ ਸਾਰੇ ਬੈਠੇ ਨੇ, ਰਿਆਸਤਾਂ ਮਗਰੋਂ ਟੁੱਟੀਆਂ ਨੇ। ਉਹ 2-4 ਸਾਲ ਮਗਰੋਂ ਟੁੱਟੀ। ਹਾਂਜੀ। ਖੈਰ ਮੈਂ ਉਹਨੂੰ ਆਖਿਆ ਵੀ ਤੁਸੀਂ ਲੈ ਆਵੋ, ਤੇ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਆ ਤੁਹਾਡੇ ਤੋਂ 2 ਕੋ ਪੈਂਦਾ ਫਰੌਦ, ਜਿੰਨੇ ਸਿੱਖ ਨੇ ਮੇਰਾ ਨਾਂ ਲਿਆ, ਸਿੱਖ ਨੇ ਜਿੰਨੇ ਗੁੱਜਰ ਨੇ ਤੇ ਸਾਰੇ ਤੁਹਾਡੀ ਮਦਦ ਕਰਨਗੇ। ਅੱਛਾ। ਆਖੇ ਠੀਕ ਹੈ। ਉਹ ਮੈਂ 2 ਭਰਾ ਗਏ ਨੇ। ਉਹ ਫਿਰ ਇੱਕ ਬੰਦਾ ਵਡੇਰੇ ਨੂੰ ਮੈਂ ਕਿਹਾ ਵਡੇਰਾ ਬੰਦਾ ਚਾਹ ਪਕਾਉਂਦਾ, ਚਾਹ ਬੜੀ ਆ ਥੇੜੀਆਂ ਚ, 2 ਪੀਂਦੇ 2-2 4-4 ਵੇਲੇ। ਤੇ ਕਿਸੇ ਵਡੇਰੇ ਬੰਦੇ ਨੂੰ ਪੁੱਛਿਆ ਨਾ ਬਦਲ ਨਾ ਗਿਆ ਵੀ ਨਾ ਉਹਦੇ ਨੇਕਾ। ਜਦੋਂ ਤੁਹਾਡਾ ਇੰਟਰਵਿਊ ਹੋਇਆ ਸੀ ਉਸ ਤੋਂ ਬਾਅਦ ਤੁਹਾਨੂੰ ਫੋਨ ਆਂਦਾ? ਪਹਿਲਾਂ ਨਹੀਂ ਸੀ ਤੁਹਾਨੂੰ ਪਤਾ ਕਿ ਜ਼ਿੰਦਾ ਕਿ ਮਰ ਗਿਆ? ਨਹੀਂ, ਪਤਾ ਹੀ ਕੋਈ ਨਹੀਂ ਸੀ, ਉਹ ਤਾਂ ਬੀਬੀ ਦੱਸਿਆ ਨਾ। ਅੱਛਾ। ਉਹ ਬੀਬੀ ਆਂਦੀ ਏ, ਫਿਰ ਉਹ ਫੜ ਲਿਆ ਨਾ ਮੋਬਾਇਲ ਆਪ। ਉਹ ਆਖਿਆ ਵੀਰਾ ਗੱਲ ਸੁਣ ਮੇਰੀ, ਉਹ ਭਾਬੀ ਦੇ 7-8 ਬੰਦੇ। ਅੱਛਾ। ਮੇਰਾ ਪੁੱਤਰ ਵੀ ਨਾਲ, ਰੋਟੀ ਮੈਂ ਪਕਾਈ ਆ, ਮੈਂ ਮੁਸਲਮਾਨ ਨਹੀਂ ਆ। ਤੇ ਉਹ ਮੇਰੇ ਪੁੱਤਰ ਦੱਸਿਆ ਜਿਹੜਾ ਉਹ ਗੋਰਾ ਜਿਹਾ ਬੰਦਾ ਨਾ, ਲੰਮਾ ਸਾਡਣਾ, ਉਹ ਲੰਮਾ ਸਾਨੂੰ ਪਤਾ ਸੀ। ਅੱਛਾ। ਪਤਾ ਵੀ ਗਿੱਠਾ ਮਾਰਦਾ, ਸਾਡੀਆਂ ਤਾਂ 2-2 ਗਿੱਠਾ ਸਨ, ਉਹਦੀਆਂ 2.5 ਗਿੱਠਾ ਲੜੀਆਂ ਸਨ ਲੱਤਾਂ ਦੀਆਂ। ਉਦੋਂ ਹੀ ਚੰਗਾ ਜਵਾਨ ਸੀ। ਮੈਂ ਕਿਹਾ ਲੰਮਾ ਚੰਗਾ ਹੋਵੇਗਾ ਹੈ, ਉਹ ਸਾਨੂੰ ਪਤਾ ਸੀ ਉਹਦਾ। ਉਹ 7 ਵਰੇ ਆਂਦਾ ਸੀ, ਮੈਂ 12-14-15 ਸਾਲਾਂ ਦਾ, ਦੂਜਾ ਮੇਰੇ ਨਾਲ ਨਿੱਕਾ ਸੀ 5-4 ਸਾਲ। ਅੱਛਾ। ਖੈਰ ਅਸੀਂ ਉਹ ਨਾ, ਉਹ ਬਿਜਲੀ ਮੈਨੂੰ ਆਂਦੀ, ਉਹ ਰੋਂਦਾ ਬੜਾ। ਰੋਂਦਾ ਬੜਾ? ਹਾਂ। ਮੈਂ ਕਿਹਾ ਨਸੀਬਦਾਰ ਨੂੰ ਰੋਂਦਾ, ਅਸੀਂ ਤਾਂ ਬੜਾ ਤਰਲਾ ਲਿਆ ਸੀ ਉਹਦਾ। ਨਹੀਂ, ਉਹ ਬੀਬੀ ਨੇ ਗੱਲ ਨਹੀਂ ਕਰਾਈ ਭਰਾ ਨਾਲ ਤੁਹਾਡੇ ਨਾਲ? ਨਹੀਂ, ਬੀਬੀ ਉੱਥੋਂ ਆ ਗਿਆ ਲੈ ਕੇ ਤੇ ਆ ਗਿਆ ਸੀ। ਤੇ ਕੀ ਲੈ ਕੇ? ਉਹ ਜਿਹੜਾ ਰੌਣੀ ਵਾਲਾ ਸਿੱਖ ਸੀ, ਉਹ ਲੈ ਸੀ ਜਾ ਕੇ। ਉਹ ਦਾ ਪੁੱਛਦਾ ਬਾਅਦ ਜੀ ਉਹਦੇ ਕੋਲ ਸੀ। ਅੱਛਾ। ਉਹ ਆਦਮੀ ਵੀ ਰਾਤ ਹੀ ਰਿਹਾ ਮੇਰੇ ਕੋਲ ਤੇ।
ਤੇ ਹੁਣ ਉਹ ਆਈ ਸੀ ਇੱਥੇ ਬੁਰਜ ਪਿੰਡ ਦੇ ਮੇਰੇ ਕੋਲ ਜੂਝ ਅੱਛਾ ਇੱਥੇ ਕੋਈ ਰਿਸ਼ਤੇਦਾਰੀ ਸੀ, ਉਹ ਇੱਥੇ ਉਹਨੇ ਦੱਸਿਆ ਮੈਨੂੰ ਪਰ ਸਰਜੀਤ ਸਿੱਖ ਕੋ ਰਹਿੰਦਾ ਤੇ ਰਹਿੰਦਾ ਹੀ ਰੌਣੀ। ਅੱਛਾ ਰੌਣੀ। ਹਾਂ ਉੱਥੇ ਮੈਨੂੰ ਦੱਸਿਆ ਮੈਂ ਸਭ ਕੁਛ ਇੱਥੇ ਨਹੀਂ ਉਹ ਦੱਸਦਾ, ਸਿੱਖ ਨੂੰ ਵੀ ਨਹੀਂ ਦੱਸਿਆ ਉਹਨੇ। ਅੱਛਾ ਉਹ ਪੁੱਛਦਾ ਵੀ ਤੇਰੇ ਪਿਓ ਦਾ ਨਾਂ ਕੀ ਆਂਦਾ, ਪਤਾ ਨਹੀਂ। ਪਿੰਡ ਤੇਰਾ ਕਿਹੜਾ ਉਹ ਵੀ ਤੈਨੂੰ ਕੋਈ ਨਹੀਂ ਪਤਾ। ਭਰਾ ਤੁਹਾਡੇ ਨੂੰ ਪਤਾ ਹੀ ਨਹੀਂ ਸੀ ਹੈ? ਪਤਾ ਸਾਲਾ ਦੱਸਦਾ ਨਹੀਂ ਸੀ, ਡਰਦਾ। ਕਿਉਂ ਨਹੀਂ ਸੀ ਦੱਸਦਾ ਬਾਬਾ ਜੀ? ਡਰਦਾ ਨਹੀਂ ਸੀ ਦੱਸਦਾ। ਹੁਣ ਇੰਨੇ ਸਾਲ ਹੋ ਗਏ ਸੀ ਹਾਂ ਪਾਕਿਸਤਾਨ ਬਣੇ ਨੂੰ, ਪਰ ਉਹ ਪਿਆ ਸੀ ਨਾ ਤੇ ਦਿਲ ਦੇ ਉੱਤੇ ਡਰ ਪਿਆ ਡਰ ਸੀ। ਪਿਆ ਸੀ, ਨਹੀਂ ਸੀ ਦੱਸਦਾ। ਉਹਨੇ ਆਪਣੀ ਅੱਖਾਂ ਦੇ ਸਾਹਮਣੇ ਉਹ ਕਤਲੇਆਮ ਵੇਖਿਆ ਸੀ। ਦੇਖਿਆ 2 ਵੇਰਾ, 1 ਵੇਰਾ 2 ਵੇਰਾ। ਅੱਛਾ 2 ਵਾਰਾਂ। ਹਾਂ ਇੱਕ ਵਾਰੀ ਉਹ ਆਪਣੀ ਭਰਜਾਈ ਜਿਹੜੀ ਸੀ ਨਾਲ ਮਰ ਗਈ ਰਸਤੇ 'ਚ। ਉਹ ਭਰਜਾਈ ਬਚ ਗਈ ਸੀ, ਲੈ ਰਾਤ ਜਾ ਕੇ ਓਏ ਹੋਏ ਹੋਏ। ਭਰਜਾਈ ਦਾ ਪਤਾ ਲੱਗ ਗਿਆ ਉੱਥੇ ਹੀ ਟੇਕੇ ਪਿੰਡ, ਸਾਡੇ ਪਿੰਡ ਦਾ ਇੱਕ ਬੰਦਾ ਗਿਆ। ਉਹ ਆਖਿਆ ਤੇਰਾ ਸਹੁਰਾ ਸਾਡੇ ਕੋਲ ਆਇਆ, ਉਹ ਆਖਿਆ ਵੀ ਆ ਸਕਦਾ। ਮੈਂ ਤੁਹਾਡੇ ਗੁਆਂਢ 5 ਸਾਲ ਹੋ ਗਏ ਵਿਆਹੀ ਨੂੰ, ਮੈਂ ਤੁਹਾਡੇ ਗੁਆਂਢ ਆ ਤੇ ਪਤਾ ਵੀ ਤੈਨੂੰ ਹੈ ਉਹਨਾਂ ਦਾ ਹੈ ਜਿਵੇਂ ਜੋ ਹੈ ਨਾ। ਤੂੰ ਮੈਨੂੰ ਲੈ ਜਾ ਬੇਇੱਜ਼ਤੀ ਕਰ ਲਈ ਜਾਣੀ। ਉਹ ਆ ਜਾਣਗੇ ਚੁੱਕ ਕੇ ਜਾਣਗੇ ਮੈਨੂੰ ਵੀ ਤੇ ਤੁਹਾਨੂੰ ਵੀ ਉੱਥੇ ਹੀ। ਉਹ ਤੈਨੂੰ ਪਤਾ ਨਹੀਂ ਉਹਨਾਂ ਦਾ, ਜਾ ਆਪੇ ਆ ਜਾਣਗੇ, ਮੈਂ ਪੇਕੇ ਪਿੰਡ ਬੈਠੀ। ਅੱਛਾ ਉਹ ਫਿਰ ਸਾਨੂੰ ਵੀ ਪਤਾ ਲੱਗ ਗਿਆ। ਅਸੀਂ ਰਾਤੋਂ ਰਾਤ ਮੇਰਾ ਪਿਓ ਗਿਆ। ਅੱਛਾ ਉਹ ਵੀ ਕੋ ਪਿੰਡਾ ਕਰ ਲੈ ਜਾਣ ਦੇ ਕਰ ਕਿਹੜਾ ਬਨੇਰਾ ਸੀ। ਅੱਛਾ ਬਾਬਾ ਜੀ ਤੁਹਾਡਾ ਜਿਹੜਾ ਕੈਂਪ ਹਾਂ ਉਹ ਕਿੱਥੇ ਲੱਗਾ ਸੀ ਫਿਰ? ਉਹ ਮੇਰੇ ਕੋਲ ਸਾਰੇ ਰਾਜਪੂਤਾਂ ਦੇ ਪਿੰਡੋਂ ਤੁਸੀਂ ਇਕੱਠੇ ਨਿਕਲੇ ਫਿਰ? ਆਹ ਪਿੰਡ ਉਹ ਸ਼ਹਿਰ ਦੇ ਅਗਲੇ ਹਫ਼ਤਾ ਬਾਅਦ ਤੇ ਦੂਜੇ ਜਹਾਜ਼ ਨਾਲ ਸਨ। ਅੱਛਾ ਏਡਾ ਲੰਬਾ ਕਾਫਲਾ ਸੀ? ਇਹਦਾ ਕਮਲਾ ਲਾਫ ਵਾਲਾ ਸੀ, ਇਹਦਾ ਇੱਕ ਕਾਫਲਾ ਸੀ ਪੈਰ ਦਾ, ਉਹਦਾ ਮੈਂ ਦੇਖਿਆ ਪੈਰ ਦਾ। ਅੱਛਾ ਕਸਾਈ ਸਨ 2 ਭਰਾ। ਉਹਨਾਂ ਕਬਰਾਂ ਦੇ ਮੁਲਕ ਬਾ ਕੇ ਰੋਟੀਆਂ ਉੱਥੇ ਖਵਾਉਂਦੇ ਨੇ, ਕਸਾਈਆਂ ਖਵਾਉਂਦੇ ਨੇ, ਕਸਾਈ ਲੈ ਸਨ। ਤੇ ਫਿਰ ਫੇਰਾ ਮਾਰਨਾ ਕਬਰਾਂ ਦੇਖਣਾ, ਉਹ ਵੀ ਰੋ ਜਿਹੜਾ ਖਾ ਲਿਆ ਸਾਡਾ, ਜਿਹੜਾ ਲੈ ਗਿਆ ਉਹਨੇ ਸਾਡਾ ਖਾਓਗਾ। ਵਾਹ। ਚਾਲ ਗੋਸ਼ਤ ਪਾਰੂ ਨਾਲ ਕਰ ਕਰਕੇ ਆਖਣਾ ਤੰਦੂਰ ਵਿੱਚ ਲੱਗੇ ਰੋਟੀਆਂ ਲਾਓ ਬੀਜੀਆਂ। ਵਾਹ ਜੀ। ਖਾਓਗਾ। ਉਹਨਾਂ 2 ਮਹੀਨੇ ਮੁਲਕ ਨੂੰ ਖਵਾਇਆ। ਕਸਾਈ ਪਿੰਡ ਖਰੀਦ ਸਕਦੇ, ਨਾਮ ਵੀ ਲੱਗਦੀ। ਉਹ ਕਿਹੜੇ ਪਿੰਡ ਦੇ ਸਨ? ਪੈਲ ਦੇ। ਪੈਲ ਦੇ ਕਸਾਈ ਸਨ? ਹਾਂ। ਉਹ ਹੁਣ ਕਿੱਥੇ ਬੈਠੇ ਨੇ? ਮੈਂ ਲਾਹੌਰ ਹੋਣੇ ਆ। ਅੱਛਾ ਲਾਹੌਰ ਬੈਠੇ ਨੇ? ਹਾਂ। ਵਾਹ ਜੀ ਵਾਹ। ਵੇਖੋ ਅਛਾਈ ਉਹਨਾਂ ਨੇ ਕੀਤੀ, ਅੱਜ ਵੀ ਯਾਦ ਆ। 2 ਮਹੀਨੇ ਉਹਨਾਂ ਨੇ ਮੁਲਕ ਨੂੰ ਖਾਇਆ। ਬੜੀ ਗੱਲ ਹੈ। 2 ਮਹੀਨੇ ਮੁਲਕ। ਫਿਰ ਉਹਨਾਂ ਠਾਂਡਾ ਨੂੰ ਆਖਿਆ 2 ਮਹੀਨੇ ਹੋ ਗਏ ਨੇ, ਪੈਸੇ ਮੰਗ ਲਾ ਜਿੰਨੇ ਚਾਹੀਦੇ ਨੇ ਤੇ ਸਾਡਾ ਕੰਪ ਦਾ ਜਾਣ ਨਾ ਹੋਇਆ। ਉਹਨਾਂ ਕਹਿੰਦੇ ਹੁੰਦਾ ਰੁਪਈਆ 10,000 ਦਿੱਤਾ ਜਾਂ 40 ਦਿੱਤਾ ਜਾਂ 4 ਲੱਖ ਦਿੱਤਾ, ਦੇ ਦਿੱਤਾ। ਕਸਾਈ ਦਾ ਉਹਦਾ ਅੰਦਰ ਪਾੜ ਕੇ ਜਿਹੜੇ ਕਸਾਈਆਂ 60-40,000 ਰੁਪਈਆ ਧਰੀ ਨਾ ਘੋੜੇ ਤੇ, ਹਾਂਜੀ ਉਹ ਵਾਲੇ ਅੰਦਰ ਪਾੜ ਕੇ ਤੇ ਲੈ ਚਲੇ। ਪਰ ਸਾਨੂੰ ਕਿਸੇ ਦਾ ਪੈਸਾ ਲੈ ਦੋ ਜਿੱਦਾਂ ਸਲਾਹ ਨਹੀਂ। ਉਹਨਾਂ ਗੱਡੀ ਅੱਗੇ ਲਾ ਲਈ, ਤੇਰਾ ਨੁਕਸਾਨ ਨਹੀਂ ਹੁੰਦਾ। ਉਹ ਕੁੜੀ ਹਵਾ ਜੀ ਆਨੇ ਮੋਹਨਾਬਾਦ ਨੂੰ ਸਿੱਧਾ ਹੁੰਦਾ ਤੇ ਫਿਰ ਤੇ ਉਹਨਾਂ ਆ ਜਾਣਾ ਸੀ ਨੇੜੇ। ਉਹ ਅੰਨ ਨੂੰ ਲੈ ਗਿਆ ਗੱਡੀ। ਜਿਸ ਮਗਰ ਗੱਡੀ ਲਾ ਲਈ ਨਾ, ਉਹਨਾਂ ਆਖਿਆ ਲਓ ਜੀ ਹੁਣ ਪੈ ਫਟ ਗਈ ਹੈ। ਉਹਨੇ ਫਿਰ ਮੁਲਕ ਨੂੰ ਆਖਿਆ ਮੁਲਕ ਚਾਰਾ ਮਾਰ ਲਓ। ਉਹ ਫਿਰ ਮਾਰੇ ਮੂਰੇ ਗਏ, ਕੋਈ ਬੰਦ ਗਏ, ਕਸਾਈ ਬਚ ਗਏ ਸਨ। ਉਹ ਪੈਸੇ ਤੇ ਛੱਡ ਆਇਓ। ਘੋੜਾ ਛੋੜਾ ਸਭ ਛੱਡ ਦਿੱਤੀ। ਅੱਛਾ ਅੱਛਾ ਅੱਛਾ। ਉਹ ਤੇ ਛੱਡ ਕੇ ਆ ਗਏ ਤੇ ਉਹ ਕਸਾਈਆਂ ਦਾ ਬੱਚਾ ਵੀ ਨਹੀਂ ਨੁਕਸਾਨ ਹੋਇਆ। ਉਹ ਮੁਲਕ ਬਥੇਰਾ ਮੋਇਆ ਉੱਥੇ। ਤੁਸੀਂ ਆਪਣੀ ਅੱਖਾਂ ਵੇਖਿਆ? ਆਹੋ ਤੇ ਹੋਰ ਵੇਖਿਆ ਤੇ ਦੱਸ ਨਾ ਪਿਆ। ਓਏ ਹੋਏ। ਉੱਥੇ ਕੀ ਹਮਲਾ ਕੀਤਾ ਸੀ ਕਿਸੇ ਨੇ? ਉਹਨਾਂ ਡੱਕ ਲਿਆ ਮੁਸਲਮਾਨਾਂ ਨੂੰ। ਸਿੱਖਾਂ ਨੇ? ਸਿੱਖਾਂ ਨੇ ਥੋੜੇ ਉਹਦੇ। ਤੁਸੀਂ ਸਾਡੇ ਭਰਾ ਅਸੀਂ ਤੁਹਾਨੂੰ ਸਿੱਖ ਬਣਾ ਲੈਂਦੇ ਆ। ਅੱਛਾ। ਛੋਟੇ ਛੋੜ ਦਿਓ। ਹਾਂ ਛੋਟੇ 5-6 ਗੱਡੇ ਲੱਦ ਕੇ ਪਿੱਛਾ ਕਰ ਲੈ। ਮਗਰੋਂ ਉਹਨਾਂ ਨੂੰ ਕੁਸਰ ਲੱਗ ਪਏ। ਓਏ ਹੋਏ ਹੈ ਉਹ ਮੜ ਕਮਾਦਾਂ ਨੂੰ ਵੜ ਕੇ ਕੋਈ ਉਹ ਰਾਤ ਨੂੰ ਨਿਕਲ ਕੇ ਗਏ ਨੇ। ਇੱਕ ਮੀਲ ਪੈਂਦਾ ਰਹਿ ਗਿਆ। ਇੱਕ ਆਇਆ ਛੀਟਾਂ ਵਾਲਾ ਕਾਫਲਾ, ਮੈਂ ਪੱਕੀ ਤੇ ਬੈਠਾ ਹੈਗਾ। ਉਹ ਨਾਰ ਲੱਗੋਂ ਤੇ ਮੇਰੇ ਕੋਲ ਨਾਰ ਉਹ ਲੱਗੇ ਨੀ। ਅੱਛਾ ਅੱਛਾ ਅੱਛਾ। ਫੌਜ ਬਹਿ ਗਈ ਪਟਿਆਲੇ ਵਾਲੀ।
ਉਹਨਾਂ ਚੋਂ ਮੈਂ 3 ਮਹੀਨਿਆਂ ਦੇ ਆਉਂਦਾ ਮੁਲਕ ਵੇਖਿਆ ਤੇ ਮੈਂ ਦੂਜੀ ਪੜੀ 'ਚ ਬੈਠਾ ਸਾਂ। ਉਹ ਨਾ ਤੇ ਸੀ ਨਾ ਰੋਲਾ ਸਾਂ। ਸਹੀ 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 ਸਹੀ। ਉਹ ਗੋਲੀਆਂ ਨਾ ਮਾਰਦੇ ਰਹੇ ਨੇ, ਕੋਈ ਬੀਬੀਆਂ ਬੱਚੇ ਸੁੱਟ ਕੇ ਛਾਲਾ ਮਾਰਦੇ, ਬੱਚਾ ਸਿਆਣਾ ਨਿਆਣਾ ਉਹ ਸਿਰ ਤੇ ਕੋਈ ਨਹੀਂ ਆਇਆ। ਓਏ ਹੋਏ, ਉਹ ਨਾਰ ਹੀ ਖਾ ਗਈ। ਬੜਾ ਜ਼ੁਲਮ ਵੇਖਿਆ ਤੁਸੀਂ। ਹਾਂ, ਉਹ ਨਾਰ ਹੀ ਖਾ ਗਈ। ਕੁਝ ਉਹਨਾਂ ਮਾਰੇ ਨੇ, ਕੋਈ ਬੀਬੀ ਦੇ ਬੱਚੇ ਸੁੱਟ ਕੇ ਛਾਲਾ ਮਾਰ ਦਿਆ। ਅਗਾ ਕੋਈ ਨਿਕਲ ਗਿਆ ਹੋਵੇ ਪਤਾ ਨਹੀਂ, ਉੱਥੇ ਮੈਂ ਕੋਈ ਨਹੀਂ ਦੇਖਿਆ। ਚਲੋ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।